ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ ਅਣਚਾਹੇ ਇਹ ਫਾਸਲੇ ਖਾਮਖਾ ਹੋ ਗਏ ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ। ਮੈਂ ਕਿਹਾ ਵੀਰ ਭਾਜੀ ਲਾਹੌਰ ਬਹਿ ਕੇ ਮੈਨੂੰ ਲੱਗਦਾ ਤੁਹਾਨੂੰ ਗਾਣੇ ਸੁਣਾਉਣ ਦਾ ਆਨੰਦ ਬਹੁਤ ਆਉਣ ਡਿਆ। ਮੈਂ ਸੱਚੀ ਇੱਕ ਗੱਲ ਦੱਸਾਂ ਮੇਰਾ ਨਾ ਪਿੱਛੇ ਹੋ ਜਾ ਦਿਲ ਇਦਾਂ ਦਾ ਹੋਇਆ ਪਿਆ ਕਿ ਮੇਰਾ ਜੀ ਕਰਦਾ ਕਿ ਮੈਂ ਕੁਝ ਬੋਲਾਂ ਨਾ ਬਸ ਆਹ ਰੌਣਕਾਂ ਸੁਣੀ ਜਾਵਾਂ ਵਾਹ ਵਾਹ ਆਹ ਹਾਸੇ ਸੁਣੀ ਜਾਵਾਂ ਆਹ ਗੱਲਾਂ ਸੁਣੀ ਜਾਵਾਂ। ਨਾਲ ਸਿਕਿਉਰਿਟੀ ਲੈਣੀ ਕਿਹਦੇ ਤੋਂ ਹੈ ਜਿਹੜੇ ਲੋਕਾਂ ਨਾਲ ਪਿਆਰ ਸਾਂਝਾ ਕਰਨਾ ਹੈ ਮੁਹੱਬਤ ਕਰਨਾ ਹੈ ਉਹਨਾਂ ਨੂੰ ਮਿਲਣਾ ਹੀ ਤੇ ਸਾਡਾ ਮਕਸਦ ਹੈ। ਇਹਨਾਂ ਦਾ ਸਾਡਾ ਠੇਕਾ ਫੁੱਲਾਂ ਦਾ ਜਿੰਨੇ ਪਰੌਣੇ ਆ ਨਾ ਰਾਤ ਨੂੰ ਅਸੀਂ ਧੋ ਕੇ ਲਿਆ ਕੇ ਨਾ ਵਾਪਸ ਕਰ ਰਹੇ ਹੁੰਦੇ ਹਾਂਜੀ ਮੇਰੀ ਫੋਟੋ ਖਿੱਚਦੇ ਨੇ ਨਾ ਮਾਂ ਜੀ ਬਹੁਤ ਖੁਸ਼ ਹੈ। ਲਾਹੌਰ ਦੇ ਵਿੱਚ ਲੋਕਲ ਜਿਹੜੀਆਂ ਲਾਹੌਰ ਦੀਆਂ ਫੈਮਲੀਆਂ ਨੇ ਨਾ ਉਹ ਫੋਟੋਜ਼ ਭਾਈ ਨਾਲ ਵੀ ਕਰਾ ਰਹੇ ਨੇ ਆਂਦੇ ਵੀ ਬਹੁਤ ਤੁਹਾਨੂੰ ਸੁਣਦੇ ਆ ਤੇ ਇੱਥੋਂ ਅੰਦਾਜ਼ਾ ਲਾਗੋ ਵੀ ਚੰਗੇ ਸੁਣਨ ਵਾਲੇ ਲੋਕ ਬਹੁਤ ਸਾਰੀ ਦੁਨੀਆ ਦੇ ਤੁਹਾਡੇ ਹੈ। ਡਿਟੇਲ ਭਰੀ ਹੈ ਕਿਸੇ ਦੀ ਨਾ ਅਸੀਂ NIC ਨੰਬਰ ਮੁਹੰਮਦ ਫੈਜ਼ਾਨ ਜਨਰੇਟ ਕਰਕੇ ਦੇਖੋ ਉਹਦਾ ਪੀਸੀ ਸਾਰੀ ਇੱਥੋਂ ਉਹ ਕਹਿੰਦੇ ਵੀ ਇੱਥੇ 14 ਸਹੂਲਤਾਂ ਨੇ 14 ਸਹੂਲਤਾਂ ਬਾਕਮਾਲ। ਤੁਹਾਨੂੰ ਪਹਿਲਾਂ ਕੀ ਲੱਗਾ ਮੈਂ ਕਿਹਾ ਵੀ ਤੁਸੀਂ ਮੈਨੂੰ ਬਲੈਕ ਕਾਫੀ ਪਾਉਣ ਲਿਆ ਆਉਂਦਿਆਂ ਨੂੰ ਅੰਜਮ ਵੀ ਆ ਗਿਆ ਤੇ ਨਵੀਰ ਸਾਹਿਬ ਵੀ ਆ ਗਏ। ਵੀਰ ਸਾਹਿਬ ਸਲਾਮ ਅਲੈਕੁਮ ਸਰ ਕੀ ਹਾਲ ਹੈ ਠੀਕ ਹੋ? ਅਜੀ ਜਿਹੜਾ ਤੁਹਾਨੂੰ ਦੱਸਣ ਡਿਆ ਵੀ 16 ਦਰੀ ਨੂੰ ਜਾਣਾ ਹਾਂਜੀ ਹਾਂਜੀ ਇਹ 16 ਦਰੀ ਦਾ ਮੁੰਡਾ ਤੁਹਾਡੇ ਅੰਦਰ ਨੂੰ ਜੋ ਮਹਿਸੂਸ ਹੋਣਾ ਚਾਹੀਦਾ ਸੀ ਤੇ ਨਹੀਂ ਹੋ ਰਿਹਾ ਜੇ ਉਹ ਤੁਸੀਂ ਗਵਾ ਰਹੇ ਹੋ ਤਾਂ ਤੁਸੀਂ ਕੁਝ ਨਹੀਂ ਘਟ ਰਹੇ। ਅਸਲਾਮ ਅਲੈਕੁਮ ਦੋਸਤੋ ਮੈਂ ਨਸਰ ਢਿੱਲੋਂ ਤੇ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਾਰ ਤੇ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਅੱਜ ਦੇ ਦਿਨ ਦਾ ਦੂਜਾ ਵਲੌਗ। ਇੱਕ ਅਸੀਂ ਪਹਿਲਾਂ ਬਣਾਉਣਾ ਸੀ ਲੰਮਾ ਹੋ ਗਿਆ ਮੈਂ ਕਿਹਾ ਇਹਨੂੰ ਇੱਕ ਆਪਾਂ ਹੋਰ ਬਣਾ ਦਿੰਦੇ ਆ ਤੇ ਜਿਵੇਂ ਤੁਹਾਨੂੰ ਪਤਾ ਵੀਰ ਸਿੰਘ ਹੁਣੀ ਆਏ ਆ ਨਾਲ ਸੋਰਨ ਟੈਣੇ ਹੁਣੀ ਤੇ ਆਪਾਂ ਉਹਨਾਂ ਨੂੰ ਲੈ ਕੇ ਜਾਣਾ ਲਿਬਰਟੀ ਮਾਰਕੀਟ ਲਾਹੌਰ ਤੇ ਅੰਜਮ ਨੇ ਵੀ ਆਉਣਾ ਹੰਜਰਾਨ ਨੇ ਵੀ ਆਉਣਾ ਸਾਰਿਆਂ ਨਾਲ ਗੱਪਾਂ ਸ਼ੱਪਾਂ ਲੱਗਣੀਆਂ ਅੱਜ। ਸੋ ਅੱਜ ਦਾ ਵਲੌਗ ਵੇਖਣਾ ਨਾ ਭੁੱਲਣਾ ਜੁੜੇ ਰਹਿਣਾ ਨਾਲ ਅਲਫੀ ਲਾ ਕੇ ਗਲੂ ਲਾ ਕੇ ਸਾਡੇ ਵਲੌਗ ਦੇ ਨਾਲ। ਅਸੀਂ ਆ ਲੇਲਾ ਬੱਦਾ ਇਦਾਂ ਜਿਵੇਂ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਕਈ ਲੋਕ ਆਪਣੇ ਫੋਲੋਅਰ ਲਈ ਆਪਦੇ ਕਮੈਂਟ ਲਈ ਆਪਦੀ ਫੈਨ ਫੋਲੋਇੰਗ ਲਈ ਕਿਸੇ ਨੂੰ ਵੀ ਐਵੇਂ ਚੁੱਕ ਲੈਂਦੇ ਆ ਜਿਵੇਂ ਸਾਡੇ ਉਧਰ ਸੋਨੂ ਸੀਤੋ ਵਾਲਾ ਕੋਈ ਜਿਵੇਂ ਤੁਹਾਡੇ ਬਦੋ ਬਦੀ ਵਾਲਾ ਤੁਹਾਡੇ ਇੱਥੇ ਲੈਂਦੇ ਪੰਜਾਬ ਦੇ ਵਿੱਚ ਵੀ ਇਦਾਂ ਦੀ ਹੈਗੀ ਆ ਕੋਈ ਨਾ ਕੋਈ ਸੋਚ। ਇਹ ਕੰਮ ਤੁਹਾਡੇ ਤੋਂ ਸ਼ੁਰੂ ਹੋਇਆ ਸੀ। ਅੱਛਾ ਤੁਸੀਂ ਛੋਟੇ ਛੋਟੇ ਕਰਕੇ ਚੁਟਕਲੇ ਛੱਡੇ ਸੀ ਅਸੀਂ ਇੱਕੋ ਛੱਡਿਆ ਸਾਰਿਆਂ ਤੇ ਭਾਰੀ ਪੈ ਗਏ ਬੱਦੋ ਬੱਦੀ ਤੁਹਾਡੇ ਸੋਨੂ ਸੀਤੋ ਵਾਲਾ ਫਲਾਣਾ ਅਸੀਂ ਸਾਰਿਆਂ ਨੂੰ ਫਲॉप ਕਰਵਾਇਆ ਉਸ ਬੰਦੇ ਦੇ ਹੱਥੋਂ ਤੇ ਉਹ ਹੁਣ ਇੱਥੇ ਆ ਕਿ ਨਹੀਂ ਅਸੀਂ ਐਡਾ ਇੰਟਰਨੈਸ਼ਨਲ ਬੰਦਾ ਸੀ ਕੋਲ ਨਹੀਂ ਅਸੀਂ ਉਹਨੂੰ UK ਦੀ ਨੈਸ਼ਨੈਲਿਟੀ ਲਾਤੀ। ਵਧੀਆ ਹਾਂ ਤੁਸੀਂ ਆਪਣੇ ਬੰਦਿਆਂ ਨੂੰ ਜਿਹੜਾ ਮਸ਼ਹੂਰ ਕੀਤੇ ਉਹਨਾਂ ਨੂੰ ਕੀ ਲੈ ਕੇ ਦਿੱਤਾ? ਉਹਨਾਂ ਨੂੰ ਭੇਜਿਆ ਤੁਹਾਨੂੰ ਅਸੀਂ ਪਾਰਟੀ ਦੇ ਕੇ ਜਾਵਾਂਗੇ। ਇੱਥੇ ਨਾ ਹੋਰ ਵੀ ਬਹੁਤ ਨੇ ਭਾਈ ਸਾਡੇ ਟਿਕਟੌਕ ਬਹੁਤਾ ਚੱਲਦਾ ਨਾ ਟਿਕਟੌਕ ਤੇ ਕੋਈ ਛਾਲਾਂ ਮਾਰ ਕੇ ਨੱਚਣ ਡਿਆ ਕੋਈ ਲੱਤਾਂ ਤਾਂ ਕਰਦਾ ਕੋਈ ਠਾਂ ਕਰਦਾ ਮਸ਼ਹੂਰ ਹੋਣ ਵਾਸਤੇ ਬਹੁਤ ਕੋਈ ਗਾਰੇ 'ਚ ਲੇਟੀ ਜਾਂਦਾ। ਜਦੋਂ ਨਾ ਅਸੀਂ ਇਹਨਾਂ ਬਾਰੇ ਬੋਲਦੇ ਆ ਅਸੀਂ ਇਹਦੇ ਪ੍ਰੋਗਰਾਮਾਂ 'ਚ ਬੋਲਦੇ ਆ ਕਿ ਯਾਰ ਤੁਸੀਂ ਸੁਣੋ ਚੰਗੇ ਨੂੰ ਸੁਣੋ ਤੁਸੀਂ ਚੰਗੇ ਦੀ ਵਿਊ ਆ ਜਿਹੜੇ ਉਹ 20,000 ਹੁੰਦੇ ਆ ਇਹਨਾਂ ਦੇ ਵਿਊ ਤੁਸੀਂ 50 ਲੱਖ ਕਰ ਦਿੰਦੇ ਆ 20 ਲੱਖ ਕਰ ਦਿੰਦੇ ਆ 5 ਲੱਖ ਕਰਦੇ ਇੰਟਰਵਿਊ ਹੁੰਦੀਆਂ ਨੇ ਬਕਾਇਦਾ ਪੋਡਕਾਸਟ ਤੇ ਉਹ ਸਾਨੂੰ ਕਈ ਬੰਦੇ ਇਹ ਗੱਲ ਕਹਿਣਗੇ ਟਿੱਪਣੀਆਂ ਕਿ ਜੇ ਗਰੀਬ ਦਾ ਕੋਈ ਫਾਇਦਾ ਹੁੰਦਾ ਤੁਹਾਨੂੰ ਕੀ। ਅਸੀਂ ਕਹਿੰਦੇ ਵੀ ਗਰੀਬ ਦਾ ਸਤਿਕਾਰ ਬਹੁਤ ਆ ਤੁਸੀਂ ਉਹਨਾਂ ਨੂੰ ਆਪਦੇ ਫੋਲੋਅਰਾਂ ਦੇ ਚੱਕਰ ਦੇ ਵਿੱਚ ਉਹ ਕੰਮ ਕਿਉਂ ਕਰਾਉਣੇ ਜਿਹੜਾ ਆਉਂਦਾ ਨਹੀਂ। ਮੈਨੂੰ ਹੁਣ ਉਸਾਰੀ ਦਾ ਕੰਮ ਬਿਲਕੁਲ ਨਹੀਂ ਆਉਂਦਾ ਤੁਸੀਂ ਮੇਰੇ ਕੋਲੋਂ ਕੰਧ ਕਢਾਉਣ ਲੱਗ ਜਾਓ ਮੈਂ ਬੀਜੀ ਕੱਢ ਦਿਆਂ ਫਿਰ ਤੁਸੀਂ ਮੈਨੂੰ ਗਾਲਾਂ ਕੱਢੋ ਫਿਰ ਕਹੋ ਯਾਰ ਗਰੀਬ ਬੰਦਾ ਇਹਦੀ ਬਦਲ ਕਰ ਦਿਓ ਫਿਰ ਵੈਸੇ ਹੀ ਕਰ ਦਿਓ ਪਹਿਲਾਂ। ਹਾਂਜੀ ਉਹ ਉੱਥੇ ਆ ਚਸਕਾ ਟਾਈਪ ਹੈ ਸਾਡੇ ਨਾ ਇੱਧਰ ਵੀ ਅਸੀਂ ਲੋਕਾਂ ਨੂੰ ਮਤਲਬ ਇਸੇ ਤਰ੍ਹਾਂ ਲੋਕ ਮਸ਼ਹੂਰ ਹੋ ਜਾਂਦੇ ਨੇ। ਜਿਹੜੀ ਤੁਸੀਂ ਗੱਲ ਕੀਤੀ ਨਾ ਮੈਂ ਇਹਨੂੰ ਥੋੜਾ ਜਿਹਾ ਰਿਲੇਟ ਕਰਾਂਗਾ ਇੱਕ ਰੀਅਲ ਇਨਸੀਡੈਂਟ ਦੇ ਨਾਲ। ਇੱਕ ਬੰਦਾ ਉੱਥੇ ਰੇੜੀ ਵਾਲਾ ਬੈਠਾ ਔਰ ਅੱਛਾ ਫਰੂਟ ਵੇਚਣ ਦਿਆ ਤੇ ਮੈਂ ਚਲਾ ਗਿਆ ਔਰੰਜ ਦਾ ਸੀਜ਼ਨ ਅੱਗੋਂ ਆਉਣ ਵਾਲਾ ਤੇ ਮੈਂ ਉਹਦੇ ਕੋਲ ਨਾ ਲੈ ਕੇ ਖਾਣ ਲੱਗਾ ਤੇ ਉਹਨੇ 100 ਕੁ ਦਾ ਮੈਨੂੰ ਇੱਕ ਦੱਸਿਆ ਤੇ ਮੈਂ ਖਾਣ ਲੱਗ ਪਿਆ। ਮੈਂ ਕਿਹਾ ਯਾਰ ਤੂੰ ਬੜਾ ਮਹਿੰਗਾ ਲੈ ਆਂਦਾ ਯਾਰ ਮੈਂ ਸਵੇਰ 3 ਵਜੇ ਉੱਠਣਾ ਤੇ ਮੈਂ ਸਾਰਾ ਦਿਨ 'ਚ ਸਿਰਫ 1500 ਰੁਪਇਆ ਕਮਾਈ ਕਰਨਾ ਆਂਦਾ। ਮੇਰੇ ਕੋਲ ਥੋੜੀ ਦੇਰ ਪਹਿਲੇ ਇੱਕ ਮੰਗਣ ਵਾਲਾ ਆਇਆ ਤੇ ਉਹਨੇ ਸੇਮ ਕੁਐਸਚਨ ਤੁਹਾਡੇ ਵਾਲਾ ਰਿਪੀਟ ਕੀਤਾ
ਤੇ ਮੈਂ ਉਹਨੂੰ ਦੱਸਿਆ 1500, ਕਹਿੰਦਾ ਅੱਧਾ ਘੰਟਾ ਇੱਥੇ ਖਲੋਤਾ ਆਂਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਖਲੋਤਾ ਆਂਦਾ ਖਲੋ। ਫਿਰ ਮੈਂ ਆਇਆ, ਉਹ ਇੰਜ ਕਰਕੇ ਗੇੜੀ ਕੱਢ ਕੇ ਅੱਧੇ ਘੰਟੇ ਬਾਅਦ ਆਇਆ ਤੇ ਆਂਦਾ ਪਤਾ ਹੈ ਮੈਂ ਕਿੰਨੇ ਪੈਸੇ ਫੜੇ ਨੇ? ਆਂਦਾ ਕਿੰਨੇ? ਆਂਦਾ ਮੈਂ 3000 ਰੁਪਇਆ ਫੜ ਕੇ ਆ ਅੱਧੇ ਘੰਟੇ 'ਚ ਮੰਗਣ ਵਾਲਾ। ਹੁਣ ਉਹ ਕੀ ਉਹਨੂੰ ਮੈਸੇਜ ਦੇ ਕੇ ਗਿਆ, ਡਿਸਕਰੇਜ ਕਰਕੇ ਗਿਆ। ਸੋ ਇਹੀ ਗੱਲ ਹੈ ਜਿਹੜਾ ਇਹ ਲੋਕ ਨੇ ਇੰਟਰਟੇਨਰ, ਇਹਨਾਂ ਨੂੰ ਹੁਣ ਜਿਵੇਂ ਚਾਹਤ ਫਤਿਹ ਅਲੀ ਖਾਨ ਹੈ, ਉਹ ਸਿੰਗਰ ਥੋੜੀ, ਲੋਕੀ ਉਹਨੂੰ ਐਜ਼ ਏ ਇੰਟਰਟੇਨਰ ਲੈਣ। ਹੁਣ ਤੁਹਾਡਾ ਇੱਕ ਬੰਦਾ ਸੀ ਉਹ ਜਿਹੜਾ ਚਾਹ ਵਾਲਾ ਹੈ, ਬੰਦੇ ਹਾਕੀ ਟੀਮ ਦੇ ਬੰਦੇ ਇਹ ਦੱਸਦੇ ਹੋਏ ਵਿਚਾਰੇ ਕਹਿ ਰਹੇ ਸੀ ਕਿ ਅਸੀਂ 에ਅਰਪੋਰਟ ਤੇ ਸੀ, ਇੱਕ 에ਅਰਪੋਰਟ ਤੇ ਅਸੀਂ ਵਿਨਿੰਗ ਟੀਮ ਸੀ ਤੇ ਮੈਡਲ ਲੈ ਕੇ ਆਏ ਆ ਅਸੀਂ, ਸਾਨੂੰ ਕੋਈ ਨਹੀਂ ਪੁੱਛ ਰਿਹਾ। ਉਹ ਚਾਹ ਵਾਲੇ ਦੇ ਦੁਆਲੇ ਹੋਏ ਨੇ ਤੇ ਸਾਨੂੰ ਇੰਜ ਫੀਲ ਹੋ ਰਿਹਾ ਕਿ ਅਸੀਂ ਕੁਝ ਨਹੀਂ ਕੀਤਾ। ਸੋ ਇਹ ਡਿਸਕਰੇਜ ਜਿਹੜਾ ਅਸੀਂ ਉਹਨਾਂ ਨੂੰ ਇੱਕ ਮਿਲਦਾ ਹੈ, ਉਹ ਲੋਕ ਕਿਉਂ ਕਰਨਾ ਚਾਹਣ। ਅੱਛਾ ਇਹ ਦੱਸੋ ਕਿ ਤੁਸੀਂ ਕਿਹਦੀ ਗੱਲ ਕਰਦੇ ਵੀ ਤੁਹਾਡੇ ਇਸ ਤਰ੍ਹਾਂ ਦਾ ਕੋਈ ਬੰਦਾ ਜੀ ਤੁਸੀਂ ਗੱਲ ਕਰੋਗੇ ਉਹ ਮਸ਼ਹੂਰ ਹੋ ਜਾਵੇ? ਅਸਲ 'ਚ ਨਾ ਬਾਈ ਜੀ ਸਾਡੇ ਉੱਥੇ ਚੜ੍ਹਦੇ ਪੰਜਾਬ 'ਚ ਸੋਨੂ ਸੀਤੋ ਵਾਲਾ ਉਸਤਾਦ ਮੁਰਸ਼ਦ ਸੋਨੂ ਸੀਤੂ ਵਾਲਾ ਕੀ ਗਾਉਂਦੇ ਨੇ? ਭਾਵ ਕੀ ਕਰ ਛੱਡਿਆ ਸਰ ਜਦੋਂ ਪਹਿਲੀ ਇੰਟਰਨੈਸ਼ਨਲ ਕਾਨਫਰੰਸ ਹੋਈ ਹੈ ਨਾ, ਆ ਮੇਰੇ ਸਤਿਕਾਰਯੋਗ ਬਾਈਆਂ ਦੇ ਵਿੱਚੋਂ ਇੱਕ ਆ ਵੀਰ ਸਿੰਘ ਦਾ ਨਾਮ ਸਿਰ ਤੋਂ ਕੰਮ ਲੈਣ ਵਾਲੇ ਲੋਕ ਸਾਰੇ ਜਾਣਦੇ ਆ, ਪਰ ਜਿਹੜੇ ਸਿਰ ਦੀ ਵਰਤੋਂ ਸਿਰਫ ਤੇਲ ਲਾਉਣ ਲਈ ਕਰਦੇ ਉਹ ਨਹੀਂ ਜਾਣਦੇ। ਇਹ ਬਾਈ ਜੀ ਦਾ ਜਿਹੜਾ ਨਾਮ, ਇਹਨਾਂ ਦੀ ਅਸੀਂ ਅੱਜ ਇੰਟਰਵਿਊ ਕਰਦੇ ਆ। ਸਰ ਤੁਸੀਂ ਕਬਜ਼ੇ 'ਚ ਕਰ ਇਹ 1.5-2 ਲੱਖ ਇੰਟਰਵਿਊ ਚੱਲੂਗੀ। ਇਹ ਮੈਂ ਹੁਣੇ ਹੀ ਦਾਅਵੇ ਨਾਲ ਕਹਿਣਾ, ਮੈਂ ਸੋਨੂ ਸੀਤੋ ਵਾਲੇ ਦੀ ਕਰਦਾ ਉਹ 10 ਲੱਖ ਚੱਲਦੀ ਆ। ਮਤਲਬ ਸਾਡੀ ਜ਼ਿਹਨੀਅਤ ਕੈਸੀ ਆ, ਗੱਲ ਤਾਂ ਇਹ ਆ। ਤੁਸੀਂ ਕੁਝ ਪਹਿਲੀ ਜਦੋਂ ਕਾਨਫਰੰਸ ਹੋਈ ਨਾ ਸਰ ਇੰਟਰਨੈਸ਼ਨਲ ਕਾਨਫਰੰਸ, ਉਹਦੇ ਵਿੱਚ ਨਾ ਅਸੀਂ ਯੂਟਿਊਬਰ ਟਿਕਟੋਕਰ ਸਾਰਿਆਂ ਨੂੰ ਬੁਲਾਇਆ ਸੀ। ਸੁਹੇਲ ਅਹਿਮਦ ਸਾਹਿਬ ਸਾਡਾ ਕਿੰਨਾ ਵੱਡਾ ਨਾਮ ਹੈ, ਮੁਸਤਨਸਰ ਹੁਸੈਨ ਤਾਲੜ ਸਾਹਿਬ ਮਤਲਬ ਬਹੁਤ ਵੱਡੇ ਲਿਖਾਰੀ ਨੇ, ਇਹ ਦੋਨੋਂ ਆਏ ਨੇ ਤੇ ਆਵਾਮ ਇਹਨਾਂ ਦੇ ਨੇੜੇ ਹੋਣ ਲੱਗੀ ਹੈ। ਤੇ ਇੱਕ ਸਾਡਾ ਹੈ ਲਾਹੌਰ ਦਾ ਪਾਵਾ, ਬਸ ਉਹਦਾ ਹੋਰ ਕੋਈ ਕੰਮ ਨਹੀਂ, ਉਹ ਕਰਦਾ ਲਾਹੌਰ ਦਾ ਪਾਵਾ ਅਖਤਰ ਲਾਵਾ, ਲਾਹੌਰ ਦਾ ਪਾਵਾ, ਉਹਦਾ ਹੀ ਕੰਮ ਹੈ ਸਰ। ਸਾਰੇ ਛੱਡ ਕੇ ਆਵਾਮ, ਮੁਸਤਨਸਰ ਹੁਸੈਨ ਤਾਲੜ ਸਾਹਿਬ ਇਕੱਲੇ ਖਲੋਤੇ, ਸੁਹੇਲ ਸਾਹਿਬ ਇੰਜ ਖੜੇ ਨੇ, ਸਾਰੀ ਆਵਾਮ ਉੱਧਰ ਭੱਜ ਗਈ। ਮਤਲਬ ਐਡੇ ਵੱਡੇ ਲੈਜੈਂਡ ਉਹਨਾਂ ਨੂੰ ਨਹੀਂ ਪੁੱਛ ਰਹੇ ਤੇ ਉਧਰ ਚਲੇ ਗਏ ਨੇ। ਸਾਡੇ ਇੱਕ ਮਸ਼ਹੂਰ ਸ਼ਾਇਰ, ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ, ਵੱਡੇ ਵੱਡੇ ਵਾਲਾਂ ਵਾਲੇ, ਉਹ ਮੈਨੂੰ ਆ ਕੇ ਕਹਿੰਦੇ ਯਾਰ ਮੇਰੇ ਭਤੀਜੇ ਦੀ ਫੋਟੋ ਤਾਂ ਕਰਵਾ ਦੇ ਅੱਖਰ ਲਾਵੇ ਨਾ। ਉਹ ਮੈਂ ਬਾਬਿਓ ਤੁਸੀਂ ਉਧਰ ਤਾਲੜ ਸਾਹਿਬ ਨਾਲ ਕਰਵਾਓ, ਸੁਹੇਲ ਸਾਹਿਬ ਨਾਲ ਕਰਵਾਓ, ਬੱਚੇ ਨੂੰ ਪਤਾ ਲੱਗੇ ਵੀ ਕੋਈ ਇੰਟੈਲੈਕਚੁਅਲ ਖੜਾ ਹੈ ਜਾਂ ਕੋਈ ਐਕਟਰ ਖੜਾ ਹੈ, ਤੁਸੀਂ ਇਹਦੇ ਨਾਲ ਅਖਤਰ ਲਾਵੇ ਚੋਂ ਕੀ ਕੱਢੋਗੇ? ਇਹਦੇ ਲਾਵਾ ਜਗ੍ਹਾ ਜਗ੍ਹਾ ਕੱਢਦਾ ਫਿਰ ਬਸ ਉਹ ਇੰਜ ਅਖਤਰ ਲਾਵਾ ਲਾਵਾ ਬਸ। ਐਸੇ ਕੈਸੀ ਚੀਕ ਬੁਲਬੁਲੀ ਫਸੀ ਹੈ, ਪਤਾ ਨਹੀਂ ਸਰ, ਯਕੀਨ ਮੰਨੋ ਸਰ। ਚਾਹ ਵਾਲੇ ਨੇ ਅੱਜ ਇੱਕ ਦੁਬਈ 'ਚ ਆਪਣੀ ਬ੍ਰਾਂਚ ਖੋਲਤੀ ਹੈ ਜੀ। ਅੱਛਾ ਜੀ। ਅੱਜ ਦੀ ਅਪਡੇਟ ਦੁਬਈ ਦੇ ਵਿੱਚ। ਆਪਣੇ ਤੋਂ ਉੱਤੇ ਕੀ ਸੁਖਨਾ ਬਾਈ ਉਹ ਕੀ ਨਾ ਯਾਰ, ਉਹ ਜਿਹਨੂੰ ਅੱਜ ਕੱਲ ਲੋਕ ਬੁਲਾਉਣ ਲੱਗ ਗਏ, ਉਹਦਾ ਉਹ ਕੀ ਉਹ ਮੁੰਡਾ ਕੁੜੀਆਂ ਵਾਲੀਆਂ ਹਰਕਤਾਂ ਜੀਆਂ ਕਰਦਾ ਹੁੰਦਾ, ਉਹਦਾ ਸੰਧੂ ਅੱਛਾ ਮੈਡ ਉਹ ਦੇਖੋ ਸਾਡੀ ਸੋਚ ਦਾ ਪੱਧਰ ਕੀ ਆ ਬਾਈ ਜੀ। ਸਮਾਗਮਾਂ ਦੇ ਵਿੱਚ ਉਹਦੇ ਕੋਲੋਂ ਫੀਤਾ ਕਟਵਾ ਰਹੇ ਆ। ਉਹ ਵੀ ਕੁੜੀਆਂ ਮੁੰਡਿਆਂ ਦੇ ਕਾਲਜ ਮੈਂ ਵੇਖਿਆ, ਕਾਲਜ ਤੁਸੀਂ ਇੱਥੇ ਸੁਖਵਿੰਦਰ ਅੰਮ੍ਰਿਤ ਦੇ ਕੋਲੋਂ, ਤੁਸੀਂ ਬਾਈ ਕੋਲੋਂ, ਤੁਸੀਂ ਵੱਡੀਆਂ ਜਿਹੜੀਆਂ ਸਿਰ ਤੋਂ ਕੰਮ ਲੈਣ ਵਾਲੀਆਂ ਸ਼ਖਸੀਅਤਾਂ ਕੋਲੋਂ ਨਹੀਂ, ਮਤਲਬ ਆਵਾਜ਼ ਨਹੀਂ ਉਤ ਗਿਆ ਬਾਈ ਮਾਰੇ ਤੇ ਬਾਈ ਜੀ ਉਹ ਦੋ ਬੋਲ ਆਉਣ ਦੇ ਜਿਹੜੇ ਬਾਬੇ ਨਾਨਕ ਦੇ ਦਰ ਵਾ। ਹੁਣ ਸੁਣਿਓ ਵੀ ਅਸੀਂ ਇਹਨਾਂ ਨੂੰ ਕਿਉਂ ਪਸੰਦ ਕਰਦੇ ਹਾਂ ਤੇ ਜਿਨ੍ਹਾਂ ਦੇ ਉੱਤੇ ਅਸੀਂ ਟਿੱਪਣੀ ਜਾਂ ਤਨਜ਼ ਕੱਸਦੇ ਹਾਂ ਉਹ ਕਿਉਂ ਕੱਸਦੇ ਹਾਂ, ਸਿਰਫ ਇਹ ਤੁਲਨਾ ਕਰ ਲਿਓ ਆਪੇ। ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ, ਮੈਂ ਕਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ, ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ। ਇੱਕ ਦਾ ਪਾਠ ਹੈ ਪੜਿਆ, ਇੱਕ ਨੂੰ ਜਪਦਾ ਹਾਂ, ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ, ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਵਾਹ ਬਾਈ ਜੀ, ਚਿੱਤ ਕਰਦਾ ਵੀ ਤਾੜੀ ਮਾਰ ਗਈ, ਪਰ ਤਾੜੀ ਨਾਲ ਇਕਾਗਰਤਾ ਭੰਗ ਹੁੰਦੀ ਹੈ, ਇਸ ਕਰਕੇ ਚਿੱਤ ਨਹੀਂ ਕਰਦਾ ਕਿ ਤਾੜੀ ਵੀ ਮਾਰ ਗਈ। ਵਾਹ ਸ਼ੁਕਰੀਆ। 18, 19 ਤੇ 20 ਤਰੀਕ ਨੂੰ ਜਿਹੜੀ ਇੱਥੇ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਆ,
ਇਹਨਾਂ ਦੇ ਵੱਲੋਂ ਅਹਿਮਦ ਰਜ਼ਾ ਪੰਜਾਬੀ ਸਾਹਿਬ ਦੇ ਵੱਲੋਂ ਤੇ ਹੋਰ ਜਿਹੜੀਆਂ ਪ੍ਰਬੁੱਧ ਸ਼ਹਿਜ਼ਾਦ ਸਾਹਿਬ ਇਹਨਾਂ ਦੇ ਬਾਕੀ ਜਿੰਨੇ ਮਿੱਤਰ ਪਿਆਰੇ ਨੇ ਉਹਨਾਂ ਦੇ ਵੱਲੋਂ ਮਾਂ ਤੇ ਮਾਂ ਬੋਲੀ, ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ, ਉਹਨਾਂ ਦੇ ਲਈ ਜਿਹੜਾ ਇਕੱਠ ਕੀਤਾ ਜਾ ਰਿਹਾ ਲਾਹੌਰ ਦੇ ਵਿੱਚ, ਅਸੀਂ ਤੇ ਸਾਡੇ ਵਰਗੇ ਕਈ ਭੈਣਾਂ ਵੀਰ ਹੋਰ ਆਏ ਆ ਤੇ ਸਾਨੂੰ ਚੰਗਾ ਲੱਗਾ ਬਾਈ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਚਲਾ ਜੋ ਆ ਗਏ ਸਰ ਮੇਰੀ ਇੱਕ ਬੇਨਤੀ ਹੈ ਹੈ ਨਾ, ਨਾਸਿਰ ਬਾਈ ਦਾ ਮਤਲਬ ਧੰਨਵਾਦ ਵੀ ਇਹਨਾਂ ਨੇ ਇੱਧਰ ਇਹ ਉਪਰਾਲਾ ਕੀਤਾ ਹੈ ਨਾ। ਸਾਡੇ ਲਈ ਇੱਕ ਸ਼ਰਮ ਦੀ ਗੱਲ ਹੈ, ਸੌਰੀ ਮੈਂ ਮਤਲਬ ਇਹ ਕਹਿਣ ਲੱਗਾ, ਸਾਡੀ ਰੀਜਨਲ ਭਾਸ਼ਾ ਵੀ ਹੈ, ਸਾਡੀ ਧਰਮ ਦੀ ਭਾਸ਼ਾ। ਅਸੀਂ ਇਹੋ ਜਿਹੀ ਕਾਨਫਰੰਸ ਕਿਉਂ ਨਹੀਂ ਕਰਦੇ ਕਿ ਸਿਰਫ ਸਾਡੀ ਸਰਕਾਰ ਦੀ ਉਹ ਨੱਥ ਹੈ ਜਿਹੜੀ ਸਾਨੂੰ ਕਰਨ ਦੇ ਵਿੱਚ ਸਮਰੱਥਾ ਨਹੀਂ ਬਣਨ ਦੇ ਰਹੀ ਸਾਡੀ, ਜਾਂ ਕੀ ਐਸਾ ਕਾਰਨ ਆ ਜਾਂ ਕੀ ਉਹ ਚੀਜ਼ਾਂ ਨੇ ਉਹ ਸਾਨੂੰ ਰਿੜਕਣਾ ਚਾਹੀਦਾ। ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਆਲਮ ਲੋਹਾਰ ਸਾਹਿਬ ਪਰਫਾਰਮ ਕਰਨ ਆਉਂਦੇ ਹੁੰਦੇ ਸੀਗੇ ਤੇ ਕਿੱਦਾਂ ਅੰਮ੍ਰਿਤਸਰ ਸਾਰਿਆਂ ਨੂੰ ਚਾਅ ਚੜਿਆ ਹੁੰਦਾ ਸੀ, ਉਹ ਚੀਜ਼ਾਂ ਅੱਜ ਕਿਉਂ ਨਹੀਂ ਹੋ ਪਾ ਰਹੀਆਂ ਹੈ ਨਾ। ਉਹਦੇ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਕਲਚਰਲ ਅਫੇਅਰ ਦਾ ਮਸਲਾ ਹੈ ਨਾ, ਉਹਦੇ ਤੇ ਕਲਾਕਾਰਾਂ ਨੂੰ ਸਾਰਿਆਂ ਨੂੰ ਇਕੱਤਰਤਾ ਕਰਕੇ ਇਕੱਠ ਕਰਕੇ ਤੇ ਇੱਕ ਵਾਰੀ ਇੱਕ ਅਰਜ਼ੀ ਤਾਂ ਐਟਲੀਸਟ ਰੱਖਣੀ ਚਾਹੀਦੀ ਨਾ ਮੇਜ਼ ਦੇ ਉੱਤੇ ਵੀ ਯਾਰ ਸਾਡਾ ਇੱਕ ਭਾਸ਼ਾ ਦੇ ਕਰਕੇ ਟ੍ਰੈਡੀਸ਼ਨ ਦੇ ਕਰਕੇ ਸਾਡੀ ਜਿਹੜੀ ਇੱਕ ਸਾਂਝ ਆ, ਉਹ ਸਾਂਝ ਨੂੰ ਮਕਸਦ ਬਣਾ ਕੇ ਹੈ ਨਾ ਉਹਨੂੰ ਆਪਾਂ ਇੱਕ ਤਰਜੀਹ ਦੇ ਤੌਰ ਤੇ ਰੱਖ ਕੇ ਤਾਂ ਦੇਖੀਏ, ਅਗਲੀ ਗੱਲ ਤਾਂ ਫਿਰ ਹੋਊਗੀ ਹੈ ਨਾ। ਪਰ ਉਹ ਕੋਸ਼ਿਸ਼ ਵੀ ਮੈਨੂੰ ਐ ਫੀਲ ਹੁੰਦਾ ਕਿ ਅਸੀਂ ਉਹ ਨਾ ਬਣਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੀ ਆਪਾਂ ਰਾਹ 'ਚ ਗੱਲ ਕਰਦੇ ਆ ਨਾ ਮੈਡਮ, ਇਹ ਸਾਨੂੰ ਸਿਰਫ ਡਰ ਲਾਉਣ ਦੀ ਲੋੜ ਹੈ। ਮੈਂ ਰਾਹ 'ਚ ਇਹਨਾਂ ਨਾਲ ਗੱਲਾਂ ਕਰਦੇ ਆ ਇਹ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਹੋ ਨਾ 100 ਮਸਾਇਲ ਤੁਹਾਨੂੰ ਹੁੰਦੇ ਨੇ, ਮੈਂ ਹੀ ਫੇਸ ਵੀ ਕਰੀਦਾ ਅਲਹਮਦੁਲਿਲਾ, ਸਾਨੂੰ ਪਰੇਸ਼ਾਨੀ ਵੀ ਹੁੰਦੀ ਵੀ ਕੋਈ ਨਹੀਂ। ਹੁਣ ਤੇ ਪੱਕ ਗਏ ਜੇ ਕਹਿੰਦੇ ਨਹੀਂ ਵੀ ਉਹਨੂੰ ਰੋੜੇ ਨੂੰ ਵੱਜ ਕੇ ਠੁੱਡੇ ਤੇ ਗੋਲ ਹੋ ਗਏ ਹਾਂ। ਤੇ ਸਾਨੂੰ ਹੁਣ ਲੱਗਦਾ ਹੀ ਨਹੀਂ ਵੀ ਇਹ ਸਾਡੇ ਵਾਸਤੇ ਤੰਗੀਆਂ ਮੁਸ਼ਕਲਾਂ ਹੈ। ਜਿਵੇਂ ਮੈਂ ਵੀ ਨਾਰਮਲ ਕਰਦਾ ਵਾਂ ਬੱਟੂ ਸਾਹਿਬ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਆ ਤੇ ਸਾਰਾ ਕੁਝ ਕਰਨ ਲਈ ਸਾਨੂੰ ਨਹੀਂ ਸਪੋਰਟ ਸਰਕਾਰ ਦੀ ਵੀ ਹੈ, ਕਿਸੇ ਦੀ ਹੈ, ਲੇਕਿਨ ਇਹ ਵੀ ਤੁਹਾਡੇ ਸਾਰੇ ਦੋਸਤਾਂ ਦੇ ਤਾਵਨ ਦੇ ਨਾਲ ਆਪਾਂ ਕਰਨ ਦੇ ਵੀ ਬਹੁਤ ਕੁਝ ਵੱਡਾ ਆਪਾਂ ਕਰ ਸਕਦੇ ਛੋਟੀ ਜਿਹੀ ਕੋਸ਼ਿਸ਼ ਨਾਲ। ਜਿਵੇਂ ਕਲਾਕਾਰਾਂ ਦੀ ਗੱਲ ਹੈ ਨਾ, ਅਕਸਰ ਨਾਲ ਗੱਲ ਹੁੰਦੀ ਕਿਤੇ ਨਾ ਕਿਤੇ ਡਰ ਜਿਹਾ ਮੈਨੂੰ ਲੱਗਦਾ। ਮੈਂ ਨਾ ਜਦੋਂ ਗਿੱਪੀ ਗਿਆ ਸੀ ਇੱਥੋਂ ਮੇਰੇ ਕੋਲੋਂ ਤੁਸੀਂ ਜਾ ਕੇ ਇੰਟਰਵਿਊ ਕੀਤਾ, ਉਹ ਇੱਕ ਆਰਟਿਸਟ ਦੀ ਕਈ ਹੋਈ ਗੱਲ 10 15 20 ਮਿਲੀਅਨ ਲੋਕਾਂ ਤੱਕ ਪਹੁੰਚੀ। ਜਦੋਂ ਮਸ਼ਹੂਰ ਬੰਦਾ ਕੋਈ ਗੱਲ ਇਸ ਤਰ੍ਹਾਂ ਦੀ ਪੋਜ਼ਿਟਿਵ ਕਰਦਾ ਨਾ ਵੀ ਯਾਰ ਆਪ ਸਾਨੂੰ ਸਾਂਝ ਵਾਲੇ ਪਾਸੇ ਜਾਣਾ ਚਾਹੀਦਾ, ਮੈਨੂੰ ਲੱਗਦਾ ਉਹ ਜ਼ਿਆਦਾ ਲੋਕਾਂ ਤੱਕ ਪਹੁੰਚਦਾ। ਸੋ ਇਹ ਸਾਨੂੰ ਸਾਰਿਆਂ ਦਾ ਸਾਡਾ ਜਿੰਨਾ ਹਿੱਸਾ ਬਣਦਾ ਨਾ ਸਾਨੂੰ ਹਿੱਸਾ ਪਾਉਣਾ ਚਾਹੀਦਾ। ਤੇ ਇੱਥੇ ਗੱਲ ਕਰਨੀ ਚਾਹੀਦੀ ਹੈ ਵੀ ਯਾਰ ਤੁਸੀਂ ਕਲਾਕਾਰਾਂ ਨੂੰ ਦੇ ਦਿਓ ਇਜਾਜ਼ਤ। ਉਹ ਜਿਹੜੇ ਬਾਬੇ ਨੇ 70 ਸਾਲ ਦੇ ਨੇ, ਆਉਂਦੇ ਵੀ ਉਹਨਾਂ ਦੀਆਂ ਅੱਖਾਂ ਰੋ ਜਿਹੜੀਆਂ ਉਦਾਸ ਨੇ ਅੱਜ ਵੀ 75 ਸਾਲਾਂ ਬਾਅਦ, ਵੀ ਸਾਨੂੰ ਸਾਡੇ ਘਰਾਂ ਤੱਕ ਜਾ ਲੈਣ ਦਿਓ, ਸਾਨੂੰ ਪਿੰਡ ਵੇਖ ਲੈਣ ਦਿਓ, ਉਹਨਾਂ ਨੂੰ ਖੋਲ ਦੇ ਦਿਓ, ਆਰਟਿਸਟਾਂ ਨੂੰ ਖੋਲ ਦੇ ਦਿਓ, ਕੁਛ ਨਾ ਕੁਛ ਤੇ ਕਰ ਦਿਓ ਜੀ। ਇਹ ਗੱਲ ਕਰਨ ਦਾ ਸਾਰਾ ਹੱਕ ਬਣਦਾ। ਇੱਥੇ ਨਾ ਸ਼ਹਿਜ਼ਾਦ ਸਾਹਿਬ ਮੇਰੇ ਔਰ ਉਹ ਕਹਿੰਦੇ ਵੀ ਜਦੋਂ ਅਸੀਂ ਉੱਥੇ ਵਾਹਗਾ ਤੇ ਜਦੋਂ ਪਹੁੰਚੇ ਆ, ਇਹ ਪਹੁੰਚੇ ਤੇ ਇਹ ਕਹਿੰਦੇ ਮੇਰੇ ਦਾਦਾ ਜੀ ਅਬੋਰ ਵੱਲਦੇ ਸਨ, ਮੇਰਾ ਕਿਹੜਾ ਪਿੰਡ ਸੀ? ਰਾਣੂਕਾ ਜੀ, ਖੈਰਪੁਰ ਰਾਣੂਕਾ ਜੀ। ਕਹਿੰਦੇ ਵੀ ਜਿੰਨਾ ਚਿਰ ਉਹਨਾਂ ਦੀ ਜ਼ਿੰਦਗੀ ਰਹੀ ਉਹ ਆਪਣੇ ਮੰਜੇ ਦੀ ਪੈਂਦ ਤੇ ਪੈਰ ਕਹਿੰਦੇ ਸੀ ਅਬੋਰ ਵੱਲ ਨਾ ਕਰੋ। ਉਹ ਕਹਿੰਦੇ ਸੀ ਮੇਰਾ ਮੰਜੇ ਦੀ ਪੈਂਦ ਤੇ ਪੈਰ ਅਬੋਰ ਵੱਲ ਨਾ ਕਰੋ, ਇੱਧਰ ਮੇਰਾ ਦੇਸ਼ ਆ, ਇੱਧਰ ਮੇਰਾ ਦੇਸ਼ ਆ। ਦੇਖੋ ਇਹ ਜਜ਼ਬਾਤ ਕੈਸੇ ਇਹ ਜਜ਼ਬਾਤ ਜਿਹੜਾ ਹੈ ਨਾ ਇਹ ਸਮਝਣ ਦੀ ਲੋੜ ਹੈ ਨਾ, ਖਾਸ ਕਰਕੇ ਸਰਕਾਰਾਂ ਨੂੰ। ਦੂਜੀ ਇੱਕ ਗੱਲ ਇਹ ਹੈ ਕਿ ਸਾਡੇ ਧਰਮ ਦੇ ਪ੍ਰਤੀ ਜਿਹੜੇ ਆਪਣੇ ਫਰਜ਼ ਬਣਦੇ ਉਹ ਅਲੱਗਾ ਨੇ। ਪੰਜਾਬੀਅਤ ਹੋਣ ਦੇ ਨਾਤੇ ਪੰਜਾਬੀ ਆਪਣੇ ਆਪ ਹੀ ਇੱਕ ਧਰਮ ਹੈ, ਉਹਦੇ ਆਪਣੇ ਸਾਡੇ ਉੱਤੇ ਬੜੇ ਕਰਜ਼ ਨੇ ਤੇ ਬੜੇ ਫਰਜ਼ ਨੇ ਸਾਡੇ ਕਰਨ ਵਾਲੇ। ਉਹਨਾਂ ਦੇ ਪ੍ਰਤੀ ਅਸੀਂ ਐਵੇਂ ਵਿਸਲੇ ਜੇ ਨਾ ਹੋਈਏ। ਈਵਨ ਆਪਾਂ ਤਾਂ ਨੋਟਿਸ ਕੀਤਾ ਭਾਜੀ, ਚਾਹੇ ਕਿਸਾਨ ਅੰਦੋਲਨ ਵੀ ਸੀ, ਜਿੰਨੇ ਕੁ ਖੁੱਲ ਕੇ ਬੋਲੇ ਪਰ ਬਹੁਤ ਬੋਲ ਕੇ ਵੀ ਡਰਦੇ ਸੀ, ਜਾਂ ਕਈ ਦੇ ਡਰ ਦੇ ਮਾਰੇ ਬੋਲੇ ਵੀ ਨਹੀਂ, ਡਰ ਕੇ ਵੀ ਬੋਲਦੇ ਸੀ, ਕਈ ਡਰ ਕੇ ਵੀ ਬੋਲਦੇ ਸੀ ਵੀ ਜੇ ਨਾ ਬੋਲੇ ਤਾਂ ਫਿਰ ਆਡੀਅנס ਕੌਮ ਵੀ ਕਹੂਗੀ ਵੀ ਤੁਸੀਂ ਹੁਣ ਬੋਲਦੇ ਕਿਉਂ ਨਹੀਂ। ਉਹ ਮੈਂ ਕਹਿੰਦਾ ਕਿ ਉਹ ਕਿਸੇ ਦੇ ਡਰ ਦੇ ਅਧੀਨ ਨਾ ਬੋਲੀਏ, ਆਪਾਂ ਆਪਣੇ ਜ਼ਿਹਨ ਚੋਂ ਬੋਲੀਏ, ਆਪਣੀ ਆਜ਼ਾਦੀ ਨੂੰ ਮਹਿਸੂਸ ਕਰਕੇ ਬੋਲੀਏ, ਜੋ ਕਰੈਕਟ ਲੱਗਦਾ ਉਹਦੇ ਤੇ ਬੋਲੀਏ। ਨਾਲੇ ਬੋਲੀ ਬਾਰੇ ਤਾਂ ਗੱਲ ਕਰਨੀ ਹੋ ਗੁਨਾਹ ਨਹੀਂ ਨਾ, ਬੋਲੀ ਬਾਰੇ, ਕਲਾ ਬਾਰੇ, ਬੋਲੀ ਬਾਰੇ ਕਦੇ ਵੀ ਗੁਨਾਹ ਨਹੀਂ ਹੁੰਦਾ, ਕਿਉਂਕਿ ਇਹ ਦੋਵੇਂ ਚੀਜ਼ਾਂ ਮੈਨੂੰ ਲੱਗਦਾ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਬੰਨ ਕੇ ਇੱਕ ਥਾਂ ਤੇ ਨਹੀਂ ਰੱਖਿਆ ਜਾ ਸਕਦਾ।
ਇਹਨਾਂ ਦਾ ਜਿੰਨਾ ਫੈਲਾਅ ਹੋਵੇ ਉਨਾ ਚੰਗਾ। ਸਾਡੀਆਂ ਨਸਲਾਂ ਦਾ ਜਿਹੜਾ ਇਹ ਮਸਲਾ ਹੈ, ਸਾਡੀਆਂ ਪੀੜ੍ਹੀਆਂ ਦਾ ਮਸਲਾ ਹੈ, ਤੇ ਇਹ ਪਿਆਰ ਦੀ ਗੱਲ ਤਾਂ ਹਰ ਪਾਸੇ ਹੋਣੀ ਚਾਹੀਦੀ, ਆਪਣਤ ਦੀ ਗੱਲ ਤਾਂ ਹੋਣੀ ਨਾਲੇ ਚਾਹੀਦੀ। ਅਸੀਂ ਕਿਹੜਾ ਵੀ ਕਹਿ ਰਹੇ ਵੀ ਸਾਡੇ ਵਪਾਰ ਖੋਲ ਦੋ, ਅਸੀਂ ਤਾਂ ਇੱਕ ਆਮ ਜੀ ਅਸੀਂ ਤਾਂ ਪਿਆਰ ਦੀ ਗੱਲ ਕੋਸ਼ਿਸ਼ ਹੈ ਕਰਦੇ। ਕਿ ਅਸੀਂ ਪਿਆਰ ਲੈਣ ਆਉਣਾ ਚਾਹੁੰਦੇ ਆ ਤੇ ਪਿਆਰ ਦੇਣ ਆਉਣਾ ਚਾਹੁੰਦੇ ਆ। ਇੰਨੀ ਕੁ ਗੱਲ ਹੈ, ਬਸ ਇੰਨੀ ਗੱਲ ਦੀ ਵੀ ਕਬੂਲੀਅਤ ਨਾ ਹੋਵੇ ਤਾਂ ਫਿਰ ਤੇ ਹੁਣ ਅਸੀਂ ਇਜਾਜ਼ਤ ਲੈਨੇ ਜੀ। ਇਜਾਜ਼ਤ ਲੈਣ ਤੋਂ ਪਹਿਲਾਂ ਜਿਹੜਾ ਤੁਸੀਂ ਪਿਆਰ ਹੁਣ ਇੱਥੇ ਆ ਕੇ ਮਾਣਨ ਦੇ ਜੀ, ਹਾਂਜੀ ਇਹ ਖੁਦਾ ਕਰੇ ਸਾਨੂੰ ਵੀ ਮੌਕਾ ਕਿਤੇ ਦਿਓ। ਮੈਂ ਉਹੀ ਚਾਹੁੰਦਾ ਕਿ ਤੁਸੀਂ ਜਿੱਦਾਂ ਮੈਂ ਆਪਣੇ ਹਰ ਵੀਡੀਓ 'ਚ ਗੱਲ ਰੱਖਦਾ। ਮੈਂ ਵੀ ਤੁਹਾਨੂੰ ਤੁਹਾਡਾ ਪਿੰਡ ਪੰਜ ਵੜ ਘੁਮਾ ਕੇ ਲਿਆਵਾਂ ਇਦਾਂ ਹੀ। ਬਹੁਤ ਤੇ ਮੈਂ ਵੀ ਆਨਾਂ ਨਾਲ ਅਕਸਰ ਮੈਡਮ ਵੀ ਮੈਂ ਵੀ ਆਪਣੀ ਅੱਖਾਂ ਨਾਲ ਆਪਣੇ ਬਾਬੇ ਨੂੰ ਪਿੰਡ ਦਿਖਾਵਾਂ ਕੋਈ। ਕਿਆ ਬਾਤ। ਜ਼ਰੂਰ ਨਹੀਂ ਦੁਨੀਆ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇ। ਤੁਹਾਡੇ ਜਜ਼ਬਾਤ ਨੂੰ ਸਲਾਮ। ਬਹੁਤ ਬਹੁਤ। ਆਪਾਂ ਹੁਣ ਲਿਬਰਟੀ ਚੌਂਕ ਚੱਲੀਏ ਤੇ ਦੇਖੀਏ। ਤੇ ਲਾਹੌਰ ਦੀਆਂ ਗਲੀਆਂ ਚਲੋ ਦਹੀਂ ਭੱਲੇ ਖਵਾਈਏ ਨਾ। ਮੈਂ ਕਹਿਣ ਲੱਗਾ ਮੈਂ ਕਿਹਾ ਮਹਿੰਗੀ ਸ਼ੈ ਨਹੀਂ ਖੋਣੀ। ਤੇ ਤੁਹਾਡਾ ਵੀਡੀਓਜ਼ ਦੀ ਰਾਹੀਂ ਆਪਣੇ ਮੋਬਾਈਲ ਦੀ ਰਾਹੀਂ ਸੋਸ਼ਲ ਮੀਡੀਆ ਦੀ ਰਾਹੀਂ ਲੋਕਾਂ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅਸੀਂ ਹੁਣ ਫਿਰਦੇ ਪਏ ਆ ਗੁਲਬਰਗ। ਮੈਡਮ ਸਾਡੇ ਨਾਲ ਨੇ ਤੇ ਗੁਲਬਰਗ ਅਸੀਂ ਬਾਜ਼ਾਰਾਂ 'ਚ ਇਹਨੂੰ ਮੈਂ ਕਿਹਾ ਪੈਦਲ ਤੁਰ ਕੇ ਆਂਦੇ ਜਾਣਾ। ਮੈਂ ਤੁਹਾਨੂੰ ਗੁਲਬਰਗ ਵਿਖਾ ਕੇ ਲਿਆਵਾਂ, ਲਿਬਰਟੀ ਮਾਰਕੀਟ ਵੇਖ ਕੇ ਆਈਏ ਤੇ ਨਾਲ ਇੰਟਰੈਕਸ਼ਨ ਹੁੰਦੀ ਫਿਰ ਲੋਕਾਂ ਦੇ ਨਾਲ। ਬਿਲਕੁਲ ਜੀ। ਅਸੀਂ ਬੜਾ ਸੁਣਿਆ ਹੈ ਲਿਬਰਟੀ ਦੇ ਬਾਰੇ ਚ, ਤੇ ਅਸੀਂ ਕਿਹਾ ਹੁਣ ਅਸੀਂ ਅੱਖੀਂ ਵੇਖ ਕੇ ਆਉਂਦੇ ਆ ਤੁਰ ਕੇ ਜਾ ਕੇ ਵੀ ਉੱਥੇ ਕੀ ਕੀ ਖਾਸ ਹੈ। ਇਹ ਖਾਸ ਗੱਲ ਤੁਹਾਨੂੰ ਇਹ ਦੱਸਣੀ ਵੀ ਉਹ ਦੁਕਾਨ ਵਾਲੇ ਭਾਈ ਗੱਲ ਸੁਣੀ, ਇਹਨਾਂ ਦਾ ਸਾਡਾ ਠੇਕਾ ਫੁੱਲਾਂ ਦਾ। ਜਿੰਨੇ ਪਰੌਣੇ ਆ ਨਾ ਰਾਤ ਨੂੰ ਅਸੀਂ ਧੋ ਕੇ ਲਿਆ ਕੇ ਨਾ ਵਾਪਸ ਕਰਦੇ ਹੁੰਦੇ ਫੇਰ ਤਾਂ ਫੁੱਲ ਇਹਨਾਂ ਨੂੰ ਵੀ ਇਹ ਫੁੱਲ ਭਾਈ ਇਹਨਾਂ ਕੋਲ ਲੈ ਕੇ ਜਾਈਦੇ ਆ। ਇਸ਼ਾਰਾ ਕਰ ਰਹੇ ਆ ਤੁਹਾਨੂੰ ਕਿ ਕੋਈ ਅੱਜ ਵਾਲੇ ਨਹੀਂ ਮੋੜੇ ਵਾਪਸ ਦੇ ਕੇ ਨਹੀਂ ਗਏ ਤੁਸੀਂ ਅੱਜ ਵਾਲੇ। ਉਹਨਾਂ ਦਾ ਲੰਮਾ ਠੇਕਾ ਕਰ ਲਿਆ। ਇਹਨਾਂ ਨਾਲ ਕੀਤਾ ਉੱਕਾ ਪੁੱਕਾ ਕੀਤਾ ਭਾਈ, ਤੈਨੂੰ ਰਾਤ ਨੂੰ ਮੋੜ ਜਾ ਕਰਾਂਗੇ। आप खैरियत से? काफी हमारे साथ सालों साल के इनकी ठेका खा लिया हमारे साथ। वापस नहीं करते थे, गिफ्ट कर देते ਮੈਂ ਇਹ ਦੱਸਣਾ ਵੀ ਇਹਨਾਂ ਨੇ ਫੁੱਲਾਂ ਦਾ ਠੇਕਾ ਕੀਤਾ। फुल देखी ਜਾਂਦੇ ਸੀ ਇਧਰੋਂ ਗੱਡੀਆਂ ਹੀ ਵਿੱਚੋਂ ਮੈਂ ਫਿਰ ਚੁਗੇ ਗਏ ਸੀ ਆਪਣੇ ਨਾਲ। ਵਾਪਸ ਨਹੀਂ ਇਹ ਸਾਡੀ ਹੈ ਪੰਜਾਬ ਪੁਲਿਸ। ਤੁਹਾਡੇ ਵੀ ਏਡਾਂ ਦੇ ਜਵਾਨ ਮੁੰਡੇ? ਹਾਂਜੀ ਬਿਲਕੁਲ ਜੀ। ਇਦਾਂ ਦੇ ਮੈਂ ਹੀ ਥੋੜਾ ਜਿਹਾ ਕੱਦ ਦਾ ਉਦਾਂ ਦਾ, ਬਾਕੀ ਪੰਜਾਬ ਜਵਾਨ ਹੀ ਆ ਸਾਰਾ। ਆਹੋ। ਕੀ ਪਰਸੈਪਸ਼ਨ ਹੈ ਤੁਹਾਡੇ ਪੰਜਾਬ ਪੁਲਿਸ ਦੀ? ਉਹਨਾਂ ਦੇ ਲਾਗੇ ਖਲੋਤੇ ਸਹੀ ਗੱਲ ਦਾ ਨਹੀਂ ਡਰਿਓ ਨਾ। ਮਾਸ਼ਾਅੱਲਾ ਸੇਮ ਹੀ ਹੈਗਾ। ਢਿੱਡ ਲ ਵੇਖ ਕੇ ਗਿਆ। ਦਿਲਾਂ ਵੱਲੋਂ ਭਾਜੀ ਨੇ ਇੱਧਰ ਦੇਖ ਕੇ ਨਾ ਇਸ਼ਾਰਾ ਕੀਤਾ, ਉੱਧਰ ਦੇਖ ਕੇ ਨਹੀਂ ਕੀਤਾ। ਅੱਛਾ ਇੱਧਰ ਦੇਖ ਕੇ ਨਾ ਇਸ਼ਾਰਾ ਕੀਤਾ ਪਰ ਉੱਧਰ ਦੇਖ ਕੇ ਨਹੀਂ ਕੀਤਾ। ਇਹ ਮੈਂ ਹੁਣ ਸਾਡੇ ਗਾਇਕ ਜਿਹੜੇ ਨਾ ਸਮੀ ਜੱਟ, ਇਹਨਾਂ ਦਾ ਇੰਟਰੈਕਸ਼ਨ ਵੀਰ ਸਿੰਘ ਹੋਣਾ ਨਾਲ। ਵੀਰ ਭਾਜੀ ਸਮੀ ਜੱਟ ਮੈਂ ਤੇ ਭਾਈ ਨੂੰ ਜਾਣਦਾ ਚੰਗੀ ਤਰ੍ਹਾਂ। ਤੁਸੀਂ ਜਾਣਦੇ ਕਿ ਨਹੀਂ? ਅਮਰਿੰਦਰ ਗਿੱਲ ਭਾਜੀ ਨੇ ਬਹੁਤ ਗਾਣੇ ਗਾਏ ਆ। ਕਿਹੜਾ ਇੱਕ ਸੁਣਾ ਦੇ ਫਿਰ। ਆਂਦਾ ਤੇ ਕੋਈ ਨਹੀਂ ਹੈ ਇਦਾਂ, ਤੇ ਸੁਣਾਵਾਂਗੇ ਇਨਸ਼ਾਅੱਲਾ। ਅੱਛਾ ਹਾਂ ਲਾਹੌਰੀਏ ਫਿਲਮ ਚ ਵੀ ਸੀ ਗਾਣਾ ਹਨਾ, ਸੁਣੇ ਸਾਰੇ ਯਾਦ ਨਹੀਂ ਕੁਝ ਹਨਾ। ਚਲੋ ਹੁਣ ਇਕੱਠੇ ਹੀ ਆ, ਵੀ ਬਹੁਤ ਸੋਹਣੇ ਗਾਣੇ ਗਾਉਂਦਾ। ਬਹਿ ਕੇ ਮਹਿਫਿਲ ਲਾਵਾਂਗੇ ਭਾਈ, ਲਾਵਾਂਗੇ ਮਹਿਫਲ ਬੈਗ। ਲਓ ਵੀ ਸਾਡੇ ਦੋਸਤ ਹਰਮ ਸੰਧੂ ਸਾਹਿਬ ਵੀ ਆ ਗਏ, ਮਨਿਆਲੇ ਪਿੰਡ ਵਾਲੇ। ਇਹਨਾਂ ਦਾ ਮਨਿਆਲਾ ਪਿੰਡ ਆ। ਪਹੁੰਚ ਕੇ ਜੋਰਾ ਸ਼ੋਰਾ ਨਾਲ। ਹਾਂ ਤੇ ਸੁਖੀ ਭਾਈ ਸਾਡੇ ਕਾਮਨ ਫਰੈਂਡ ਨੇ, ਤੇ ਇਹਨਾਂ ਦੇ ਬੱਚੇ ਤੇ ਮਿਸਿਸ ਉਹਨਾਂ ਦੀ। ਤੁਹਾਨੂੰ ਵੀ ਵੈਲਕਮ ਸਰ। ਥੈਂਕ ਯੂ ਸਰ, ਬਹੁਤ ਮਜ਼ਾ ਆ ਗਿਆ ਆ ਕੇ। ਹਾਂ ਸਵਾਦ ਆ ਰਿਹਾ। ਦੀ ਤਮੰਨਾ ਸੀ, ਅੱਜ ਪਹੁੰਚ ਗਏ ਆ ਹਾਂ ਤੇ ਹੁਣ 3 ਦਿਨ ਇੱਥੇ ਹੀ ਆ। ਇਹਨਾਂ ਦੇ ਬਿਲਕੁਲ ਮੇਰਾ ਰਹਿਮੋ ਕਰਮ ਤੇ। ਚੱਲ ਨਹੀਂ ਰਹਿਮੋ ਕਰਮ ਤੇ ਨਹੀਂ, ਮੁਹੱਬਤ ਹਾਂਜੀ ਹਾਂਜੀ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਪਾਗ ਦੀਆਂ, ਅਣਚਾਹੇ ਇਹ ਫਾਸਲੇ ਖਾਮ ਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ,
ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਜੇ ਪਿਆਰ ਦੇ ਗੁੰਝਲ ਪੈ ਜਾਣ ਸੌਖੇ ਨਹੀਂ ਖੁੱਲਦੇ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਖੁੱਲਦੇ ਵਾਹ 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 ਕੀ ਬਾਤ ਮਾਰੋ ਤਾੜੀਆਂ ਵੇ ਮੇਰਾ ਵੀ ਡਿੱਗ ਪੈਣਾ ਵਾਹ ਵਾਹ ਬਹੁਤ ਵਧੀਆ ਬਾਈ ਜੀ ਇੱਕ ਤਾਂ ਸਿੱਖੀ ਸਰੂਪ ਦੇ ਵਿੱਚ ਲਾਓਗੇ ਤੁਸੀਂ ਹੋਣਾ ਕੀ ਕਰੀ ਜਾਂਦੇ ਇੱਕ ਹੋ ਤਾਂ ਸਿੱਖੀ ਸਰੂਪ ਚ ਦੂਜਾ ਪੰਜਾਬੀ ਤੀਜੇ ਸਾਡੇ ਆਪਣੇ ਫਿਰ ਬੋਲੀ ਦੀ ਸਾਂਝ ਫਿਰ ਇੰਨੇ ਸੁਰੀਲੇ ਗਵਾਈਏ ਤੁਸੀਂ ਇਹ ਸੁਣਨੇ ਕਿ ਚਾਹਤ ਫਤਿਹ ਅਲੀ ਖਾਨ ਤੁਹਾਡੀ ਮਰਜ਼ੀ ਆ ਅਸੀਂ ਇਹਨਾਂ ਨੂੰ ਹੀ ਸੁਣਾਂਗੇ ਤੁਸੀਂ ਬਦੋ ਬਦੀ ਇਹ ਸੁਣਿਆ ਕਰੋ ਬਦੋ ਬਦੀ ਮੈਂ ਕਿਹਾ ਵੀਰ ਭਾਜੀ ਲਾਹੌਰ ਬਹਿ ਕੇ ਮੈਨੂੰ ਲੱਗਦਾ ਤੁਹਾਨੂੰ ਗਾਣੇ ਸੁਣਾਉਣ ਦਾ ਆਨੰਦ ਬਹੁਤ ਆਉਣ ਡਿਆ ਮੈਂ ਸੱਚੀ ਇੱਕ ਗੱਲ ਦੱਸਾਂ ਮੇਰਾ ਨਾ ਪਿੱਛੇ ਹੋ ਜਾ ਪਿੱਛੇ ਦਿਲ ਇਦਾਂ ਦਾ ਹੋਇਆ ਪਿਆ ਕਿ ਮੇਰਾ ਜੀ ਕਰਦਾ ਕਿ ਮੈਂ ਕੁਝ ਬੋਲਾਂ ਨਾ ਬਸ ਆਹ ਰੌਣਕਾਂ ਸੁਣੀ ਜਾਵਾਂ ਵਾਹ ਵਾਹ ਆਹ ਹਾਸੇ ਸੁਣੀ ਜਾਵਾਂ ਆਹ ਗੱਲਾਂ ਸੁਣੀ ਜਾਵਾਂ ਮੈਨੂੰ ਐ ਲੱਗਦਾ ਕਿ ਆਪ ਬੋਲ ਕੇ ਮੈਂ ਤਾਂ ਉਹੀ ਗੱਲਾਂ ਬੋਲੂੰਗਾ ਜਿਹੜੀਆਂ ਮੇਰੇ ਦਿਮਾਗ 'ਚ ਹੈ ਪਰ ਜੇ ਮੈਂ ਸੁਣਨ ਲੱਗ ਜਾਵਾਂ ਤੇ ਮੈਂ ਕਿੰਨਾ ਕੁਝ ਨਵਾਂ ਸੁਣੂੰਗਾ ਕੀ ਬਾਤ ਕਿੰਨੇ ਨਵੇਂ ਅਹਿਸਾਸ ਜਿਹੜੇ ਆ ਉਹ ਮੈਨੂੰ ਇੱਥੋਂ ਮਿਲਣਗੇ ਸੋ ਮੈਂ ਬੜਾ ਖੁਸ਼ਨਸੀਬ ਸਮਝਦਾ ਭਾਜੀ ਕਿ ਆਪਾਂ ਅੱਜ ਇੱਥੇ ਬੈਠੇ ਆ ਔਰ ਇਹ ਵੀ ਖੁਸ਼ਨਸੀਬ ਹੈ ਕਿ ਤੁਸੀਂ ਨਾਲ ਬੈਠੇ ਹੋ ਬਹੁਤ ਮਿਹਰਬਾਨੀ ਇਹ ਤੁਹਾਡਾ ਵੱਡਪਨ ਆ ਇਹ ਚੰਗੇ ਮਨੁੱਖ ਨੇ ਜਿਨ੍ਹਾਂ ਦੇ ਅਸੀਂ ਬਹੁਤ ਸਤਿਕਾਰ ਕਰਦੇ ਆ ਬੜੀਆਂ ਸਤਿਕਾਰਯੋਗ ਹਸਤੀਆਂ ਸਾਡੇ ਪੰਜਾਬੀ ਗਾਇਕੀ 'ਚ ਗੀਤਕਾਰੀ 'ਚ ਰਾਜਨੀਤੀ ਦੇ ਵਿੱਚ ਸਾਹਿਤਕਾਰੀ ਦੇ ਵਿੱਚ ਪਰ ਉਹਨਾਂ ਦੇ ਵਿੱਚੋਂ ਇੱਕ ਸਾਡੇ ਢਿੱਡੋਂ ਨੇੜੇ ਇਹ ਵੀ ਆ ਮੈਨੂੰ ਨਾ ਫਰੂਕੀ ਸਾਹਿਬ ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਸ਼ੋਅ ਦੇ ਦੌਰਾਨ ਮੈਨੂੰ ਉਹਨਾਂ ਨੇ ਕਿਹਾ ਮੈਂ ਜਦੋਂ ਪਰਫਾਰਮ ਕਰਕੇ ਸਟੇਜ ਤੋਂ ਉਤਰਿਆ ਤਾਂ ਮੈਨੂੰ ਕਹਿੰਦੇ ਕਿ ਇਹ ਤੁਸੀਂ 2 ਘੰਟੇ ਦਾ ਸਮਾਂ ਨਹੀਂ ਦਿੱਤਾ ਤੁਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਮੇਰੇ ਨਾਲ ਸਾਂਝਾ ਕੀ ਬਾਤ ਹੈ ਸੋ ਅਸੀਂ ਸਾਰੇ ਇੱਥੇ ਜ਼ਿੰਦਗੀ ਦਾ ਉਹ ਹਿੱਸਾ ਇੱਕ ਦੂਜੇ ਨਾਲ ਸਾਂਝਾ ਕਰਨਾ ਹੈ ਇਹ ਸਮਾਂ ਦੇਣ ਨਹੀਂ ਆਏ ਹੈਗੇ ਇਹ ਬਹੁਤ ਛੋਟੀ ਗੱਲ ਹੋ ਗਈ ਅਸੀਂ ਕਹੀਏ ਵੀ ਤੁਸੀਂ ਸਮਾਂ ਕੱਢ ਕੇ ਆਏ ਬਹੁਤ ਧੰਨਵਾਦ ਨਾ ਅਸੀਂ ਤਾਂ ਜ਼ਿੰਦਗੀ ਸਾਂਝੀ ਕਰਨ ਆਏ ਆ ਤੁਹਾਡੇ ਨਾਲ ਜਿਹੜੀ ਪਹਿਲਾਂ ਵੀ ਸਾਂਝੀ ਸੀ ਤੇ ਬਸ ਅਸੀਂ ਉਹ ਸਾਂਝ ਦੁਹਰਾਉਣ ਆਏ ਆ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਜਿਹੜੇ ਅਸੀਂ ਇੱਥੇ ਇਕੱਠੇ ਹੋਏ ਆ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਬੀਬੀ ਤੇਰੀਆਂ ਅਰਦਾਸਾਂ ਸੁਣੇ ਪਰ ਤੈਨੂੰ ਸਿਹਤ ਦੇਵੇ ਜ਼ਿੰਦਗੀ ਦੇਵੇ ਅੱਲਾ ਪਾਕ ਤੈਨੂੰ ਸੁਣਾ ਦੇ ਮੈਂ ਵੀ ਆਈ ਜੀ ਜ਼ਰੂਰ ਸੁਣਾ ਦਿੰਦੇ ਆਪ ਕਰਾ ਮੇਰੂ ਸਾਹਿਬ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਮੈਂ ਉਹੀ ਸੁਣਾ ਦੇਣਾ ਜੀ ਅਕਰਮ ਸਾਹਿਬ ਨੇ ਸਿਕਿਉਰਿਟੀ ਦੇ ਵਿੱਚ ਨੇ ਸਾਡੇ ਸਪੈਸ਼ਲੀ ਇਹਨਾਂ ਨੇ ਜਿਹੜਾ ਕਿਹਾ ਉਹ ਸੁਣਾ ਦਿੰਦੇ ਜੀ ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਸ ਦਾ ਫਲ ਮਾਲਕ ਲਾਵੇ ਸਿਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ ਦੇਸ ਹੋਵੇ ਪਰਦੇਸ ਹੋਵੇ ਉਹ ਬਾਂ ਨਹੀਂ ਛੱਡਦਾ ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ ਤੇ ਚੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਅੱਲਾ ਤੈਨੂੰ ਜ਼ਿੰਦਗੀ ਦੇ ਕੀ ਬਾਤ ਅੱਲਾ ਤੈਨੂੰ ਕਾਮਯਾਬ ਵਾਹ 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 ਪੂਰੇ ਵਕਤ ਖੁਸ਼ ਦੇਖੋ ਜੇ ਲਾਹੌਰ ਦੇ ਵਿੱਚ ਇੱਕ ਸਾਡੇ ਸਤਿਕਾਰਯੋਗ ਅਕਰਮ ਸਾਹਿਬ ਜਿਹੜੇ ਕਿ ਪੁਲਿਸ ਮੁਲਾਜ਼ਮ ਆ ਤੇ ਇਸ ਗੀਤ ਨੂੰ ਫਰਮਾਇਸ਼ ਕਰਕੇ ਸੁਣਦੇ ਆ ਮਤਲਬ ਉਧਰ ਤੇ ਇਧਰ ਚੰਗੇ ਗੀਤਾਂ ਦੇ ਆਸ਼ਿਕਾਂ ਦੀ ਗਿਣਤੀ ਬਹੁਤ ਵੱਡੀ ਆ ਜੀ ਇਹ ਚਾਰੇ ਪਾਸੇ ਕਾਂਗਿਆਰੀ ਨਹੀਂ ਹੁੰਦੀ ਚੰਗਾ ਕੁਝ ਵੀ ਹੁੰਦਾ ਗੁੱਲੀ ਡੰਡਾ ਹਰ ਫਸਲ 'ਚ ਹੀ ਹੁੰਦਾ ਕਣਕ 'ਚ ਜ਼ਿਆਦਾ ਹੁੰਦਾ ਤੇ ਗੱਲ ਇਹ ਹੈ ਨਾ ਆਪਾਂ ਹੁਣ ਆਰਗੈਨਿਕ ਵੱਲ ਆਪਾਂ ਤਾਂ ਵੈਸੇ ਵੀ ਆਪਾਂ ਵੈਸੇ ਵੀ ਜਿਹੜੇ ਅਸੀਂ ਪੰਜਾਬੀ ਅਸੀਂ ਖੱਬਲ ਘਾਰ ਗਏ ਜਿੱਥੇ ਡਿੱਗ ਪਏ ਉੱਥੇ ਲੱਗ ਗਏ ਚਿੜੀਆ ਕਾ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਬਾਈ ਬਹੁਤ ਧੰਨਵਾਦ ਆਪਾਂ ਇੱਕ ਵਾਰੀ ਲਾਹੌਰ ਦੀਆਂ ਗਲੀਆਂ ਇੱਕ ਮਿੰਟ ਸੀ ਮੈਂ ਆ ਗਿਆ ਮਾੜਾ ਜਿਹਾ ਮੈਨੂੰ ਨਾ ਜਿੱਥੋਂ ਦਿਹਾੜੀ ਲਾਵਾਂ ਮੈਂ ਸਾਰੇ ਜਿੰਨੇ ਫੋਟੋ ਖਿਚਾਉਣੀ ਆ ਲਾਹੌਰ ਦੇ ਵਿੱਚ ਲੋਕਲ ਜਿਹੜੀਆਂ ਲਾਹੌਰ ਦੀਆਂ ਫੈਮਲੀਆਂ ਨੇ ਨਾ ਉਹ ਫੋਟੋਜ਼ ਭਾਈ ਨਵੇਂ ਕਰਾ ਰਹੇ ਨੇ ਆਂਦੇ ਵੀ ਬਹੁਤ ਤੁਹਾਨੂੰ ਸੁਣਦੇ ਆ
ਤੇ ਇੱਥੋਂ ਅੰਦਾਜ਼ਾ ਲਾਗੋ ਵੀ ਚੰਗੇ ਸੁਣਨ ਵਾਲੇ ਲੋਕ ਬਹੁਤ ਸਾਰੀ ਦੁਨੀਆ ਤੇ ਤੁਹਾਡੇ ਹੈ। ਬਿਲਕੁਲ ਮਾਂ ਨੂੰ ਲੋਨ ਆ ਜਾ ਮੈਂ ਨਾਲ ਹੀ ਕੁਝ ਵੀ ਲੈ ਸੱਚਾ ਲਿਖਦਾ ਵਾਹਿਗੁਰੂ ਸੋ ਦੇਖਦੇ ਵਾਹਿਗੁਰੂ ਪਿੰਦਰ ਤੇ ਖੁਸ਼ੀ ਵਾਹਿਗੁਰੂ ਫੋਟੋ ਖਿੱਚ ਆਏ ਨਹੀਂ ਮੇਰੀ ਫੋਟੋ ਖਿੱਚ ਦੇ ਨਾ ਮਾਂ ਜੀ ਬਹੁਤ ਖੁਸ਼ ਨੇ। ਬੱਚੇ ਰੱਬ ਤੈਨੂੰ ਇੰਨੀ ਅੱਛੀ ਇੰਨੀ ਲੰਮੀ ਇੰਨੀ ਸੋਹਣੀ ਉਮਰ ਦੇਵੇ ਜੁਗ ਜੁਗ ਜੀਏ ਜੁਗ ਜੁਗ ਜੀਏ ਮੇਰੇ ਤੁਹਾਡਾ ਹੀ ਬੱਚਾ ਹੈ ਨਾ ਮੇਰੀ 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 ਪੰਜਾਬੀ ਨੂੰ ਮਾਣ ਦੇਣ ਵਾਲੀ ਪੰਜਾਬੀ ਸਾਨੂੰ ਮਾਣ ਦਵਾਈ ਜਾਣੀ ਨਹੀਂ ਮਤਲਬ ਕਿਉਂਕਿ ਤੁਸੀਂ ਯਾਦ ਰੱਖੀ ਮੇਰੀ ਵੀ ਤੁਸੀਂ ਯਾਦ ਰੱਖੀ ਸੋਹਣੇ ਓਕੇ ਕਿਹੜੀ ਥਾਂ ਤੋਂ ਆਏ ਹੋ ਅਮਰੀਕਾ ਤੋਂ ਅੱਜ ਕੈਲੀਫੋਰਨੀਆ ਮੈਂ ਇੱਕ ਫੋਟੋ ਖਿੱਚ ਦੂੰ ਸਰਦਾਰਾਂ ਨੂੰ ਮੂੰਹ ਦਿਖਾਓ ਤੇ ਭਾਈ ਪੰਜਾਬੀ ਭੰਗੜਾ ਪੰਜਾਬੀ ਸ਼ੇਰ ਦੇਖ ਲੈਣਾ ਪੰਜਾਬੀ ਭੰਗੜਾ ਦਾ ਦੇਖੋ ਸਾਰੇ ਦਾ ਨਾਮ ਚੀਮੀ ਇਸ ਇਜ਼ ਨੇਮ ਚੀਮੀ Jimmy? ਇਸ ਨੇਮ ਚੀਮੀ Okay. ਚੀਮੀ ਇਸ ਡਾਂਸਿੰਗ ਪੰਜਾਬੀ ਭੰਗੜਾ ਬੱਲੇ ਬੱਲੇ ਫਸਟ ਟਾਈਮ ਚੀਮੀ ਵੀਡੀਓ ਲੁੱਕ ਐਟ ਚੀਮੀ ਸਟੈਂਡ ਅਪ ਮੈਨ everybody look at it here look at monkey stick a picture right okay dancing punjabi bhangra balle balle खूब प्यारा डांस करके वाओ बल्ले बल्ले जिमी जिमी बैक से ठीक है ना जिमी बैक come on again Jimmy rolling Daddy rolling Jimmy push up look at that Jimmy push up exercise Ready Jimmy push up आयल्स करी थी तो वीजा नहीं मिला कुदरती Hey, come on, Jimmy, push up करके वर्जिश करके पहलवान पंजाबी मुंडे वर्जिश करते पहलवान ऐसा बात खूब ज़्यादा देखो शादी की शॉपिंग कैसे करती है ਮੈਂ ਕਿਹਾ ਭਾਜੀ ਸਹੀ ਕਹਿੰਦੇ ਵੀ ਆਇਲਸ ਕੀਤਾ ਜਿਮੀ ਨੇ शॉपिंग इज वेरी रिच मंकी जेंटलमैन भाई शॉपिंग शादी की कैसे करते हैं टेल के खूब प्यारा टेल के जेंटलमैन बन के एक जंप लगा के ये सब सरदार ने अदर खड़े होके अदर पहले जो तू आज 1000 का इनाम तेरे को मिलना है जब पाक है शाबा अल्लाह खार सलामत रखे सारे अधिकार ਆ करे ਲੈ ਉੱਥੋਂ ਹੀ ਲੈ ਲਾ ਉਧਰੋਂ ਹੀ ਆਇਆ अल्लाह चलो। पाक सलामत रखे थोड़ा थोड़ा ਜਦੋਂ ਆਂਦੇ ਜੋ ਕਿਉਂ ਭਾਜੀ ਆਂਦਾ ਇਧਰੋਂ ਵੀ ਆ ਜੇ ਆਂਦਾ ਪੰਜਾਬ ਸਾਂਝਾ ਹੈ। ਪੈਸੇ ਵੀ ਭਾਈ ਸਾਂਝੇ ਹੀ ਆ। ਉਹ ਕਹਿੰਦਾ ਜੁੱਤੀਆਂ ਮਾਰਨ ਲੱਗੇ ਫਿਰ ਕੱਲੇ ਕੱਲੇ ਹੋ ਜਾਂਦੇ ਇਹ ਟੈਣਾ ਸਾਹਿਬ ਕੀ ਇਹ ਚੀਜ਼ ਇਹ ਸਾਡੇ ਬਣਾਏ ਹੁਣ ਨਵੇਂ ਆਈਜੀ ਪੰਜਾਬ ਨੇ ਜਿਹੜੇ ਫੈਸਿਲਿਟੇਸ਼ਨ ਡੈਸਕ ਆ ਨਾ ਮਤਲਬ ਉਹ ਚ ਆਰਟ ਗੈਲਰੀ ਬਣਾਈ ਨਾਲੇ ਆਵਾਮ ਵਾਸਤੇ ਨੇ ਜਿਹੜੇ ਲੋਕ ਆਉਂਦੇ ਆ ਜੀ ਮਤਲਬ ਕੋਈ ਵੀ ਕਰੈਕਟਰ ਸਰਟੀਫਿਕੇਟ ਲੈਣਾ ਪੁਲਿਸ ਸਰਟੀਫਿਕੇਟ ਲੈਣਾ ਮਤਲਬ ਤੁਹਾਡੇ ਸੁਵਿਧਾ ਸੈਂਟਰ ਹੈ ਇਹ ਜਿਵੇਂ ਸਾਡੇ ਪੰਜਾਬ ਦੇ ਵਿੱਚ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ ਸੁਵਿਧਾ ਕੇਂਦਰ ਬਣੇ ਆ ਵੀ ਸਹੂਲਤ ਕੇਂਦਰ ਉਹ ਉੱਥੇ ਕਈ ਤਰ੍ਹਾਂ ਦੇ ਸਰਟੀਫਿਕੇਟ ਮੌਤ ਦਾ ਜਨਮ ਦਾ ਕੋਈ ਹੋਰ ਚੀਜ਼ ਉੱਥੇ ਮਿਲਦੀਆਂ ਤੁਹਾਡਾ ਇਹ ਆ ਇਹ ਹੁਣ ਇੱਥੇ ਬਣਾਏ ਪੁਲਿਸ ਨੇ ਮਤਲਬ ਵੀ ਇੱਥੇ ਤੁਸੀਂ ਕੋਈ ਵੀ FIR ਲੈਣੀ ਹੋਵੇ ਡਰਾਈਵਿੰਗ ਲਾਇਸੈਂਸ ਲੈਣਾ ਹੋਵੇ ਈਚ ਐਂਡ ਐਵਰੀਥਿੰਗ ਇੱਥੇ ਠੀਕ ਹੈ ਠੀਕ ਹੈ ਹਾਂ ਆਓ ਤੁਹਾਨੂੰ ਹੋਣੇ ਡਰਾਈਵਿੰਗ ਲਾਇਸੈਂਸ ਵੀ ਇੱਥੇ ਅੱਛਾ ਤੁਸੀਂ ਇਹਨੂੰ ਖਿਦਮਤ ਕੇਂਦਰ ਲਿਖਿਆ ਕਹਿੰਦੇ ਹੋ ਇਹ ਵੈਸੇ ਤੇ ਸੇਵਾ ਕੇਂਦਰ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਇਹ ਪੰਜਾਬ ਪੁਲਿਸ ਨੇ ਸ਼ੁਰੂ ਕੀਤੇ ਨਾ ਹੁਣ ਜੀ ਪਹਿਲਾਂ ਚੱਲਦਾ ਇਹ ਖਿਦਮਤ ਮਰਕਜ਼ ਸਾਡੇ ਨੂੰ ਆਉਂਦੇ ਗੱਲ ਜੀ ਇਹ ਤੁਹਾਨੂੰ ਬਿਹਤਰ ਹੀ ਗਾਈਡ ਕਰ ਸਕਦੇ ਠੀਕ ਹੈ ਜੀ ਠੀਕ ਹੈ ਤੁਸੀਂ ਕੀ ਇਹਨਾਂ ਕੋਲ ਇਹ ਕਦੋਂ ਤੋਂ ਬਣੇ ਆ ਜੀ ਇਹ ਜਿਹੜੇ ਖਿਦਮਤ ਕੇਂਦਰ ਇਹ ਸਾਲ ਕੋ ਹੋ ਗਿਆ ਉਸ ਤੋਂ ਪਹਿਲੇ ਦਾ ਬਣਿਆ ਠੀਕ ਹੈ ਜੀ ਤੇ ਕਿੰਨੇ ਬਣੇ ਜੀ ਪੂਰੇ ਇਸ ਵੇਲੇ ਲਾਹੌਰ ਦੇ 24 ਦੇ ਕਰੀਬ ਹੈ 24 ਇਹਦੇ ਵਿੱਚ ਕਿੰਨੀਆਂ ਸੇਵਾਵਾਂ ਹੁੰਦੀਆਂ ਜਿਵੇਂ ਸਾਡੇ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ 14 ਸਹੂਲਤਾਂ ਮੌਜੂਦ ਨੇ 14 ਜੀ ਉਹਦੇ ਵਿੱਚ ਯਾਨੀ ਕਿ ਡਰਾਈਵਿੰਗ ਲਾਇਸੈਂਸ ਜੀ ਇੰਟਰਨੈਸ਼ਨਲ ਲਾਇਸੈਂਸ ਜੀ ਵੈਰੀਫਿਕੇਸ਼ਨ ਸਰਟੀਫਿਕੇਟ ਪੁਲਿਸ ਰਿਪੋਰਟਾਂ ਗੁੰਮਸ਼ੁਦਗੀਆਂ ਸਾਰਾ ਕੁਝ ਇੱਥੇ ਹੁੰਦਾ ਬਹੁਤ ਖੂਬ ਤੇ ਜੇ ਕੋਈ ਅੱਜ ਅਪਲਾਈ ਕਰਦਾ ਇੱਥੋਂ ਦਾ ਵਾਸੀ ਉਹਨੂੰ ਤੀਜੇ ਦਿਨ ਦੂਜੇ ਦਿਨ ਜਾਂ ਸੇਮ ਟਾਈਮ ਮਿਲ ਜਾਂਦਾ
ਸਰਟੀਫਿਕੇਟ ਹਾਂਜੀ ਜੀ ਮਿਲ ਜਾਂਦਾ। ਅੱਛਾ 3 ਦਿਨਾਂ ਕਾਰਡ ਡਿਲੀਵਰ ਹੋ ਜਾਂਦਾ। ਚਲ ਬਹੁਤ ਖੂਬ ਕਾਰਡ ਡਿਲੀਵਰ ਹੋ ਜਾਂਦਾ। ਤੁਸੀਂ ਇਹ ਜਰਨਲਿਸਟ ਨੇ ਸਾਰੇ ਇੰਡੀਆ ਤੋਂ ਆਏ ਨੇ ਸਹੀ ਜੀ। ਤੇ ਉਹ ਸਿੰਗਰ ਨੇ ਬੜੇ ਫੇਮਸ ਸਰਦਾਰ ਵੀਰ ਸਿੰਘ ਤੇ ਇੱਕ ਵਾਰੀ ਤੁਸੀਂ ਵਿਜ਼ਿਟ ਕਰਨਾ ਜੀ। ਵਿਖਾ ਦਿਓ। ਇੰਚਾਰਜ ਸਾਹਿਬ ਨੂੰ ਹਾਂਜੀ ਜੀ। ਤੁਹਾਨੂੰ ਇਉਂ ਲੱਗਦਾ ਇੱਥੇ ਆ ਕੇ ਵੀ ਜਿਵੇਂ ਤੁਸੀਂ 5 ਸਟਾਰ ਹੋਟਲ ਦੇ ਵਿੱਚ ਆਏ ਹੋ। ਹਾਂਜੀ ਸਹੂਲਤ ਹਾਂਜੀ ਹਾਂ ਮੈਂ ਫੈਸਲਾਬਾਦ ਨਾਲ ਕਰ ਗਿਆ। ਜਿਹੜਾ ਬੰਦਾ ਆਉਂਦਾ ਹੈ ਸਭ ਤੋਂ ਪਹਿਲੇ ਟੋਕਨ ਲੈਂਦਾ ਹੈ, ਉਸ ਤੋਂ ਬਾਅਦ ਅੰਦਰ ਐਂਟਰ ਹੁੰਦਾ ਹੈ। ਤੇ ਤੁਹਾਡਾ ਸ਼ੁਭ ਨਾਮ ਪੂਰਾ ਜੀ? आमिर मुश्ताक मलिक ਆਮਿਰ ਸਾਹਿਬ जी। आज जिन्होंने ड्राइविंग लाइसेंस बनवाना होता है वो इस साइड पे आते हैं, जिन्होंने वेरिफिकेशन करवानी होती है या रिपोर्ट करवानी होती है वो इस साइड पे आ जाते हैं ਤੇ ਸਾਰਾ ਕੁਝ ਨਿਰਪੱਖ। जी। सब कुछ सेम टाइम में होता है, ਅੱਛਾ ਜੀ, ਨਿਰਪੱਖ ਉਹਦੇ ਵਿੱਚ ਕੋਈ ਸਿਫਾਰਿਸ਼ ਦੀ ਲੋੜ ਨਹੀਂ। कोई सिफारिश नहीं, कुछ नहीं ਆਓ ਤੇ ਲੈ ਕੇ ਚੀਜ਼ ਜਾਓ जी। ਭਾਜੀ ਕਿੰਨੇ ਵਜੇ ਤੱਕ ਸਰਵਿਸ ਚੱਲਦੀ ये 24 घंटे सर्विस आंदी 24 ਘੰਟੇ जी। ਤੇ ਤੁਹਾਡਾ ਸ਼ੁਭ ਨਾਮ ਕੀ ਹੈ ਜੀ? आमिर मुश्ताक ਆਮਿਰ ਮੁਸ਼ਤਾਕ ਸਾਹਿਬ। ਤੇ ਅਪਰੋਕਸੀਮੇਟਲੀ ਰੋਜ਼ ਦੇ ਕਿੰਨੇ ਕੁ ਲੋਕ ਇੱਥੇ ਆਉਂਦੇ ਨੇ? बहुत ज़्यादा तादाद है, 24 आवर है, बहुत ज़्यादा तादाद है। ਇਹ ਜਿਵੇਂ ਉੱਥੇ ਮੋਬਾਈਲ ਗੁੰਮ ਹੋ ਜੇ, ਕੋਈ ਹੋਰ ਚੀਜ਼ ਚੋਰੀ ਹੋ ਜੇ ਤੇ ਉਸ ਥਾਂ ਦੇ ਉੱਤੇ ਅਸੀਂ ਪਹਿਲਾਂ ਜਾਂਦੇ ਹਾਂ ਉੱਥੇ थाने जाइए ਖਾਣੇ रिपोर्ट ਚਾਹੀਦਾ। और ਤੁਹਾਡੀ रिपोर्ट इत्थे भी होंदी है ਇੱਥੇ ਵੀ ਹੋ ਜਾਂਦੀ ਜੀ। ਠੀਕ ਹੈ ਠੀਕ ਹੈ। वो पुलिस रिपोर्ट इत्थे भी होंदी किसी काउंटर ते। ਅਸੀਂ ਨਾ ਜਦੋਂ ਬਾਹਰ ਲਿਖਿਆ ਦੇਖਿਆ ਵੀ ਇੱਥੇ ਪੁਲਿਸ ਕੇਂਦਰ, ਅਸੀਂ ਆਖਿਆ ਵੀ ਇੱਥੇ ਵੀ ਪਟੇ ਤੇ ਆਣ ਮਿਲੋ ਸੱਜਣਾ ਤਾਂ ਨਹੀਂ ਲਿਖਿਆ। नहीं ਹਾਂ ਫਿਰ ਠੀਕ। इंटरनेशनल लाइसेंस ते लोकल लाइसेंस दोवें बनते हैं इत्थे। ਠੀਕ ਹੈ ਜੀ ਠੀਕ ਹੈ। ਲਾਇਸੈਂਸ ਜਿਹੜਾ ਹੈਗਾ ਉਹ ਕਿੰਨੀ ਦੇਰ ਚ ਦੇ ਦਿੰਦੇ ਹੋ? 4 ਤੋਂ 5 ਦਿਨ ਚ ਕਾਰਡ ਡਿਲੀਵਰ ਹੋ ਜਾਂਦਾ ਜੀ। ਮਤਲਬ ਸਿਰਫ ਇੱਥੇ International। ਐਪਲੀਕੇਸ਼ਨ ਦੇਣ ਆਉਣਾ ਹੈ ਜੀ। ਜਿਹੜੀ ਵੀ ਸਰਵਿਸ ਲਈ ਕੋਈ ਆਇਆ ਉਹਦੇ ਘਰ ਡਿਲੀਵਰ ਕਰ ਜੀ। ਦਿੱਤੀ ਜਾਊਗੀ। ਸਰਟੀਫਿਕੇਟ ਵੀ ਹਾਂਜੀ ਤੇ ਲਾਇਸੈਂਸ ਲਾਇਸੈਂਸ ਵੀ ਲੋਕਲ ਵੀ ਤੇ ਇੰਟਰਨੈਸ਼ਨਲ ਵੀ ਕਾਰਡ ਡਿਲੀਵਰ ਹੁੰਦੇ ਨੇ। ਬਹੁਤ ਖੂਬ। ਕੀ ਜਿਹੜੇ ਜਿਨ੍ਹਾਂ ਕੋਲ ਇੰਡੀਅਨ ਲਾਇਸੈਂਸ ਦਾ ਐਕਸਪੈਕਟ ਹੈਗੇ ਆ ਉਹ ਇੱਥੇ ਡਰਾਈਵ ਕਰ ਸਕਦੇ ਜਾਂ ਨਹੀਂ ਕਰ ਸਕਦੇ? ਨਹੀਂ ਫਿਰ ਇੱਥੋਂ ਦਾ ਹੀ ਲਾਇਸੈਂਸ ਚੱਲਦਾ ਹੈ ਨਾ। ਨਹੀਂ ਜਿਹੜਾ ਇੰਟਰਨੈਸ਼ਨਲ ਹੈ ਇੰਟਰਨੈਸ਼ਨਲ ਇੰਟਰਨੈਸ਼ਨਲ ਦਾ ਸਾਰਾ ਇੰਟਰਨੈਸ਼ਨਲ ਤਾਂ ਜ਼ਾਹਰੀ ਗੱਲ ਹੈ ਜ਼ਾਹਰ ਉਹ ਤਾਂ ਪੂਰੀ ਦੁਨੀਆ 'ਚ ਇੰਟਰਨੈਸ਼ਨਲ ਤੁਸੀਂ ਡਰਾਈਵ ਕਰ ਸਕਦੇ ਹੋ। ਹਾਂਜੀ ਸਾਡੇ ਕੋਲ ਟੂਰਿਸਟ ਵੀਜ਼ਾ ਹੋਣਾ ਚਾਹੀਦਾ ਤੇ ਵੈਲਿਡ ਲਾਇਸੈਂਸ ਹੋਣਾ ਜੀ ਜੀ। ਇੰਚਾਰਜ ਸਾਹਿਬ ਬੈਠੇ ਨੇ ਜੀ ਸਤਿ ਸ਼੍ਰੀ ਅਕਾਲ ਜੀ। ਸਾਹਮਣੇ ਤੁਸੀਂ ਕੀ ਯਾਦ ਕਰ ਬਹੁਤ ਇਹ ਲਾਇਸੈਂਸ ਦੇ ਇੰਚਾਰਜ ਨੇ। ਠੀਕ ਹੈ ਠੀਕ ਹੈ ਜੀ ਠੀਕ ਹੈ ਸਿਕੰਦਰ ਸਾਹਿਬ ਜੀ। ਹੋਰ ਠੀਕ ਠਾਕ ਹੋ ਜੀ? ਹਾਂ ਡੇਟ ਭਰੀ ਹੈ ਕਿਸੇ ਦੀ ਨਾ ਹਾਂ। ਅਸੀਂ ਐਨਆਈਸੀ ਨੰਬਰ ਮੁਹੰਮਦ ਫੈਜ਼ਾਨ। ਹਾਂ ਜਨਰੇਟ ਕਰਕੇ ਦੇਖੋ ਉਹਦਾ ਪੀਸੀ ਸਾਰੀ ਇੱਥੋਂ ਪ੍ਰਿੰਟ ਮਾਰ ਲਓ ਤੁਹਾਨੂੰ ਪਤਾ ਲੱਗ ਜਾਊ ਕਿੰਨੇ ਪੈਸੇ ਆ। ਠੀਕ ਹੈ ਠੀਕ ਹੈ ਠੀਕ ਹੈ ਜੀ। ਤੁਸੀਂ ਬੇਸਿਕਲੀ ਬਹਿ ਕੇ ਬਿਠਾ ਲਿਆ? ਉਹ ਕਹਿੰਦੇ ਵੀ ਇੱਥੇ 14 ਸਹੂਲਤਾਂ ਨੇ, 14 ਸਹੂਲਤਾਂ ਬਾਕਮਾਲ। ਤੁਹਾਨੂੰ ਪਹਿਲਾਂ ਕੀ ਲੱਗਾ? ਮੈਂ ਕਿਹਾ ਵੀ ਤੁਸੀਂ ਮੈਨੂੰ ਬਲੈਕ ਕਾਫੀ ਪਾਉਣ ਲਿਆ। ਵੱਡੀ ਗੱਲ ਇਹ ਹੈ ਹਾਂਜੀ 24 ਘੰਟੇ ਅਵੇਲੇਬਲ 24 ਘੰਟੇ ਅਵੇਲੇਬਲ ਆ। ਸਫਾਈ ਦਾ ਪੂਰਾ ਖਿਆਲ ਰੱਖਿਆ। ਜਾਂ ਫਿਰ ਤੁਹਾਨੂੰ ਲੱਗਦਾ ਵੀ 5 ਸਟਾਰ ਹੋਟਲ ਜਾਣਾ ਨੇ 에ਅਰਪੋਰਟ ਤੇ ਆ ਗਿਆ, ਉੱਥੇ ਇਦਾਂ ਹੁੰਦਾ ਵੀ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਇੰਨੀ ਸਫਾਈ ਆ। ਬਹੁਤ ਸੋਹਣਾ ਲੱਗਾ। ਪ੍ਰਬੰਧ ਵੀ ਬੜੇ ਵਾਜਬ ਲੱਗੇ ਸਾਨੂੰ। ਪਹਿਲੇ ਝਲਕਾਰੇ ਦੇ ਵਿੱਚ ਸਾਨੂੰ ਲੱਗਾ ਵੀ ਸਾਰਾ ਕੁਝ ਬਹੁਤ ਵਧੀਆ। ਤੇ ਬਾਕੀ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਨੂੰ ਸਾਰੀਆਂ ਪ੍ਰਾਪਤੀਆਂ, ਸਿਰਮੌਰਤਾ, ਕਮੀਆਂ ਪੇਸ਼ੀਆਂ ਦੇ ਬਾਰੇ ਉਹ ਜਾਣਦੇ। ਅਸੀਂ ਤਾਂ ਤੁਹਾਡੀ ਅੱਖ ਨਾਲ ਵੇਖ ਰਹੇ ਹਾਂ। ਦੇਖੋ ਕਮੀਆਂ ਵੇਸ਼ੀਆਂ ਤੇ ਸਾਰਾ ਕੁਝ ਹੁੰਦਾ। ਅਗਲੇ ਦਿਨ ਫੈਸਲਾਬਾਦ ਵੀ ਬਣੇ ਨਾ, ਸਾਰੇ ਸ਼ਹਿਰਾਂ 'ਚ ਬਣੇ ਹੋਏ, ਉਹਦਾ ਕਰਕੇ ਆਇਆ ਸੀ ਨਾ, ਵੀਡੀਓ ਕਰਕੇ ਆਇਆ ਤੇ ਇਸੇ ਤਰ੍ਹਾਂ ਹੀ ਉੱਥੇ ਆਰਟ ਗੈਲਰੀ ਬਣਾਈ ਹੈ। ਮਤਲਬ ਵੀ ਵਧੀਆ ਡਿਜੀਟਲ ਹੋਣ ਡਿਆ ਕੋਈ ਵਧੀਆ। ਮੈਂ ਅੱਗੇ ਵੀ ਇੱਕ ਦਿਨ ਰਿਕੁਐਸਟ ਕੀਤੀ ਸੀ ਕਿ ਜਿਸ ਤਰ੍ਹਾਂ ਤੁਸੀਂ ਆਏ ਹੋ ਨਾ, ਆਪਾਂ ਸਵੇਰੇ ਪੁਲਿਸ ਰਿਪੋਰਟ ਕਰਨੀ ਹੈ। ਹਾਂ ਤੇ ਇਹ ਮੈਂ ਉਦੋਂ ਸੀਪੀਓ ਸਾਹਿਬ ਅੱਗੇ ਸੁਜੈਸ਼ਨ ਰੱਖੀ ਵੀ ਤੁਸੀਂ ਜਦੋਂ ਅੰਬੈਸੀ ਵੀਜ਼ਾ ਤੁਹਾਨੂੰ ਦੇ ਦਿੰਦੀ ਆ, ਈ ਵੀਜ਼ਾ ਦੇ ਦਿੰਦੀ, ਉਸੇ ਤਰ੍ਹਾਂ ਤੁਸੀਂ ਇੱਕ ਐਪ ਜਨਰੇਟ ਕਰ ਦਿਓ ਵੀ ਜਿਹੜਾ ਬੰਦਾ ਆਵੇ ਆਪਣੀ ਇਨਫੋਰਮੇਸ਼ਨ ਪੁੱਟ ਕਰੇ ਵੀ ਮੈਂ ਪੁਲਿਸ ਰਿਪੋਰਟ ਮੇਰੀ ਹੋ ਗਈ, ਮੈਂ ਇੱਥੇ ਰੁਕਿਆ। ਮਤਲਬ ਬਜਾਏ ਇਸ ਦੇ ਕੋਈ ਇੱਕ ਦਿਨ ਪੂਰਾ ਜ਼ਾਇਆ ਕਰਕੇ ਆਵੇ ਜਾਵੇ ਸੀਸੀਪੀਓ ਦਫ਼ਤਰ ਫਿਰ ਥਾਣੇ ਜਾਏ, ਉਹਦੀ ਬਜਾਏ ਜਿਵੇਂ ਇਹ ਸਾਰਾ ਕੁਝ ਡਿਜੀਟਲ ਹੋ ਗਿਆ, ਦੀ ਐਪਲੀਕੇਸ਼ਨ ਬਣਾਓ। ਜਿਹੜਾ ਤੁਹਾਡੇ ਕੋਲ ਵਿਜ਼ਿਟਰ ਹੁੰਦਾ, ਜੇ ਤੁਸੀਂ ਟੂਰਿਜ਼ਮ ਨੂੰ ਪ੍ਰਮੋਟ ਕਰਨਾ ਤੇ ਉਹਦੇ ਵਿੱਚ ਆ ਕੇ ਆਪਣਾ ਜਿਵੇਂ ਤੁਸੀਂ ਆਏ ਤੇ ਐਪਲੀਕੇਸ਼ਨ ਖੋਲੋ ਤੇ ਡਾਟਾ ਭਰੋ ਵੀ ਮੈਂ ਪਾਕਿਸਤਾਨ ਆ ਗਿਆ, ਐਸ ਹੋਟਲ ਰੁਕਿਆ, ਇੰਨੇ ਦਿਨ ਮੈਂ ਰੁਕਣਾ, ਪੁਲਿਸ ਨੂੰ ਰਿਕਾਰਡ ਤੇ ਵੀ ਦੱਸ। ਅੱਛਾ ਇਹ ਮੈਂ ਸੁਜੈਸ਼ਨ ਦੇ ਗਿਆ। ਬਹੁਤ ਖੂਬ, ਬਹੁਤ ਵਧੀਆ। ਲਾਹੌਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਣੇ ਆ ਇਹ। ਤੇ 1 ਸਾਲ 24 ਤੇ 1 ਸਾਲ ਹੋਇਆ ਜੀ ਇਹਨਾਂ ਨੂੰ ਬਣਿਆ, ਲਗਭਗ 1 ਸਾਲ। ਤੇ ਬਾਕੀ ਉਹ ਕਹਿੰਦੇ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਭੈਣ ਭਰਾ ਆਉਂਦੇ ਆ ਆਪਦੇ ਵੱਖੋ ਵੱਖਰੇ ਮਸਲਿਆਂ ਦੇ ਲਈ। ਤੇ ਸਫਾਈ ਤੇ ਸੁਚੱਜਤਾ
ਪਹਿਲਾ ਪ੍ਰਭਾਵ ਤੁਹਾਡੇ ਉਸ ਸਿਰ ਦੇ ਉੱਤੇ ਅਸਰ ਛੱਡਦੀ ਹੈ। ਕਿਉਂ ਵੀਰ ਸਿੰਘ ਜੀ, ਮੈਂ ਸਹੀ ਗੱਲ ਕਹੀ ਆ? ਇਹ ਲੱਗਦਾ ਨਾ ਵੀ ਆਪਾਂ ਦਿੱਲੀ ਵਾਲੇ 에ਅਰਪੋਰਟ ਤੇ ਆ ਗਏ ਆ, ਤੇ ਜਾਂ ਲੱਗਦਾ ਵੀ ਭਾਈ ਆਪਾਂ ਰੈਡੀਸਨ ਚ ਆ ਗਏ ਆ। ਵਾਹ, ਉੱਥੇ ਬਹਿ ਕੇ ਵੇਖੋ ਕੀ ਲੱਗਦਾ ਤੁਹਾਨੂੰ। ਹਾਂਜੀ, ਉੱਥੇ ਬਹਿ ਕੇ ਵੇਖੋ ਕੀ ਲੱਗਦਾ। ਉੱਥੇ ਮੈਨੂੰ ਬਹਿ ਕੇ ਲੱਗਦਾ ਵੀ ਹੁਣ ਤੁਸੀਂ ਕੌਫੀ ਲਿਆਓਗੇ। ਜਿਹੜਾ ਕਿ ਤੁਹਾਨੂੰ ਗਲਤ ਲੱਗਦਾ। ਆਂਦੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਧੰਨਵਾਦ ਕਰਨਾ ਚਾਹੁੰਦਾ। ਆਂਦੇ ਆ ਵੀ ਤੁਹਾਨੂੰ ਲਾਉਣਾ ਵੀ ਕਾਫੀ ਲੱਗਦਾ ਲੈ ਕੇ, ਮੈਂ ਜਿਹੜਾ ਤੁਹਾਨੂੰ ਗਲਤ ਲੱਗਦਾ। ਨਹੀਂ, ਪਰ ਬਹੁਤ ਵਧੀਆ ਲੱਗਾ। ਤੇ ਦੇਖੋ, ਗੱਲ ਤਾਂ ਵੀ ਮਿਲ ਬਹਿਣ ਦਾ ਸਬੱਬ ਬਣਿਆ। ਜਿੰਨਾ ਕੁ ਸਮਾਂ ਹੁੰਦਾ, ਬੰਦਾ ਕਿਤੇ ਵੀ ਜਾਂਦਾ ਉਹ ਦੇਖਣ ਦੀ ਇੱਛਾ ਰੱਖਦਾ, ਜਾਣਨ ਦੀ ਇੱਛਾ ਰੱਖਦਾ, ਜਿਗਿਆਸੂ ਹੁੰਦਾ ਹਰ ਮਨੁੱਖੀ ਕਿ ਮੈਂ ਜਾਣ ਸਕਾਂ ਕੁਝ ਨਾ ਕੁਝ। ਤੇ ਅਸੀਂ ਤੁਹਾਡੀ ਅੱਖ ਰਾਹੀਂ ਜਾਣ ਰਹੇ ਹਾਂ। ਜਦੋਂ ਤੁਸੀਂ ਉਧਰ ਆਓਗੇ ਤੇ ਆਪਦੇ ਹਮਖਿਆਲ ਬੰਦਿਆਂ ਦੇ ਨਾਲ, ਸਾਡੇ ਵਰਗਿਆਂ ਦੇ ਨਾਲ ਜਿੰਨਾ ਕੁ ਸਾਨੂੰ ਸਮਝ ਆ ਉਹ ਅਸੀਂ ਦੱਸਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਹੁਣ ਆਪਾਂ ਇੱਥੇ ਦੇ ਨਿਜ਼ਾਮ ਨੂੰ ਚੱਲਣ ਦੇਈਏ ਤਾਂ ਆਪਾਂ ਚਲੀ। ਹਾਂਜੀ, ਲਾਹੌਰ ਗਲੀਆਂ 'ਚ ਘੁੰਮਦੇ ਆ ਤੇ ਮੈਂ ਭਾਜੀ ਨੂੰ ਕਿਹਾ ਵੀ ਸਿਕਿਉਰਿਟੀ ਲੈਣ ਦਾ ਇਰਾਦਾ ਤਾਂ ਨਹੀਂ ਤੁਹਾਡਾ? ਆਂਦੇ ਵੀ ਐਵੇਂ ਗਲੀਆਂ 'ਚ ਘੁੰਮਿਆ ਜਾਣਾ ਸੀਗਾ ਜੀ। ਬਿਲਕੁਲ ਜੀ, ਨਾਲੇ ਸਿਕਿਉਰਿਟੀ ਲੈਣੀ ਕਿਤੇ ਤੋਂ ਹੈ? ਜਿਹੜੇ ਲੋਕਾਂ ਨਾਲ ਪਿਆਰ ਸਾਂਝਾ ਕਰਨਾ ਹੈ, ਮੁਹੱਬਤ ਕਰਨਾ ਹੈ, ਉਹਨਾਂ ਨੂੰ ਮਿਲਣਾ ਹੀ ਤੇ ਸਾਡਾ ਮਕਸਦ ਹੈ। ਤੇ ਸਿਕਿਉਰਿਟੀ ਲੈ ਕੇ ਆਪਣੇ ਆਪ ਨੂੰ ਆਈਸੋਲੇਟ ਕਰਕੇ ਤੁਰੇ ਫਿਰਦੇ ਰਵਾਂਗੇ ਤੇ ਉਹਦਾ ਨਾ ਮਜ਼ਾ ਤਾਂ ਸਾਰਿਆਂ ਨੂੰ ਮਿਲਿਆ ਗਿਲਿਆ ਹੈ ਨਾ, ਸਾਰਿਆਂ ਨਾਲ। ਬਿਲਕੁਲ, ਹਾਂਜੀ। ਹੋਟਲ ਜਾਂਦੇ ਪਏ, ਅਗਲੀ ਗੱਲਬਾਤ ਫੇਰ ਆਪਾਂ ਕਰਦੇ ਹਾਂ। ਇੱਕ ਵਾਰੀ ਹੋਟਲ ਪਹੁੰਚੀਏ। ਆਉਂਦਿਆਂ ਨੂੰ ਅੰਜਮ ਵੀ ਆ ਗਿਆ ਤੇ ਨਵੀਰ ਸਾਹਿਬ ਵੀ ਆ ਗਏ। ਨਵੀਰ ਸਾਹਿਬ, ਅਸਲਾਮ ਵਾਲੇਕੁਮ ਸਰ, ਕੀ ਹਾਲ ਹੈ? ਠੀਕ ਹੋ? ਅੰਜਮ ਸਾਹਿਬ, ਕੀ ਬੱਜੇ ਜੇ ਉੱਠਿਆ ਨਹੀਂ ਜਾਂਦਾ? ਸਰ ਕੀ ਹਾਲ ਹੈ? ਇੱਧਰ ਭੌਰਾ ਸਾਹਿਬ ਵੀ ਖਲੋਤੇ ਆ। ਵੀਰ ਭਾਜੀ ਸਾਡੇ ਦੋਸਤ ਨੇ, ਅਸਿਸਟੈਂਟ ਕਮਿਸ਼ਨਰ। ਤੇ ਆ ਅੰਜਮ ਸਾਹਿਬ ਨੇ, ਅੰਜਮ ਸਰੋਇਆ ਸਾਹਿਬ। ਇਸ ਬੰਦੇ ਨੂੰ ਸੱਦਿਆ ਸੀ, ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਬੁਲਾਉਣਾ। ਅਜੇ ਜਾਣਦਾ ਨੂੰ? ਹਾਂਜੀ, ਮੈਂ ਭਾਈ ਕਿਵੇਂ? ਤੁਹਾਡੇ ਨਾਲ ਹੀ ਵੀਡੀਓ ਤੇ ਅੱਛਾ, ਇਧਰ ਦਿਲਾਵਰ ਸਪੇਨ ਤੋਂ। ਦਿਲਾਵਰ ਸਪੇਨ ਤੋਂ। ਆਂਦੇ 16 ਤਾਰੀਖ ਬਹੁਤ ਮਸ਼ਹੂਰ ਹੈ ਤੇ। ਹਾਂ, ਉਹੀ ਤਾਰਾ ਪੂਰਾ ਕਰਵਾਓ ਅੰਜਮ। ਬਠਿੰਡੇ ਵਾਲੇ ਲਹਿਰੀ ਸਾਹਿਬ, ਇਧਰ ਸਵਰੰਗ ਸਿੰਘ ਟੈਣਾ ਸਾਹਿਬ। ਸੋਚਾ ਮੈਂ ਤੇਰਾ ਤਾਰਫ ਚੰਗੀ ਤਰ੍ਹਾਂ। ਜਿਹੜਾ ਤੁਹਾਨੂੰ ਦੱਸਣ ਡਿਆ ਨਾ ਵੀ 16 ਤਾਰੀਖ ਨੂੰ ਜਾਣਾ। ਹਾਂਜੀ ਹਾਂਜੀ, ਇਹ 16 ਤਾਰੀਖ ਦਾ ਮੁੰਡਾ। ਅਸੀਂ ਨਾਸਰ ਸਾਹਿਬ ਨੇ ਤੁਹਾਡੀ ਬੜੀ ਸਿਫਤ ਕੀਤੀ ਤੇ ਕਹਿੰਦੇ ਵੀ ਆਪਾਂ ਕਿਸੇ ਨੇ ਸਵੇਰੇ ਸਵੇਰੇ ਜਾਣਾ ਉਹਨਾਂ ਦੇ ਕੋਲ। ਤੇ ਫਿਰ ਜਦੋਂ ਵੀ ਹੁਕਮ ਕਰਨਗੇ ਅਸੀਂ ਨਾਲ ਆ ਜਾਵਾਂਗੇ। ਇਹਨਾਂ ਦਾ ਪਤਾ ਕੌਣ ਹੈ? ਇਹਨਾਂ ਦਾ ਨਾਮ ਸਵਰਨ ਟੈਣਾ। ਸਵਰਨ ਟੈਣਾ। ਇਹ ਤੇ ਮੈਡਮ ਸ਼ੋਅ ਕਰਦੇ ਚੱਜ ਦਾ ਵਿਚਾਰ। वाह 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 वाह, क्या बात। ਬਹੁਤ ਮਿਹਰਬਾਨੀ। कैसे कैसी हस्तियां हैं। ਨਹੀਂ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਉਹ ਤੂੰ ਗਾਣਾ ਵੀ ਸਿੱਧੂ ਦਾ ਸੁਣਿਆ ਹੁੰਦਾ, ਇਹਨਾਂ ਦੇ ਖਿਲਾਫ ਗਾਇਆ ਸੀ ਉਹਨੇ। क्या बात। सिद्धू भी अपना है, भी अपना है। ਬਹੁਤ ਇਹ ਉਹ ਵੀਰ ਸਿੰਘ, ਇਹ ਬਹੁਤ ਸੂਫੀ ਗਾਣੇ ਬੜੇ ਸ਼ਾਨਦਾਰ ਜ਼ਬਰਦਸਤ ਗਾਉਂਦੇ। ਰਾਣਾ ਸਾਹਿਬ ਜਾਣਦੇ ਹੋਣਗੇ। ਤੇ ਵੀ ਸ਼ਾਇਦ ਨਾਮ ਪਤਾ ਹੋਵੇ। ਹਾਂਜੀ ਹਾਂਜੀ। वाह वाह, बड़ी गल है यार, कैसी रौनक लाई। ਰੌਣਕਾਂ ਲੱਗੀ। कैसे कैसे कीमती बंदे, इन्हां दा मुੱਲ ही कोई नहीं। ऐसे बंदे मिलाते तू हैं। ਕਿਆ ਬਾਤ। वाह वाह वाह, ਇਹਨਾਂ ਨੂੰ ਆਪਾਂ ਪਿੰਡ ਵੀ ਲੈ ਕੇ ਚੱਲੀਏ ਕਿ। 16 ਤਾਰੀਖ ਤੇ ਇਹ ਆ ਭਾਜੀ ਨਾਲ ਗੱਲ ਹੋਣ ਡਈ ਯਾਰ ਟੈਣਾ ਸਾਹਿਬ ਨਾਲ। ਆਪਾਂ 16 ਹੁਣ ਤੱਕ ਜਦੋਂ ਤੁਸੀਂ ਮਿਲੇ ਆ, ਘੱਟੋ ਘੱਟ 3 ਜਾਂ 4 ਵਾਰ ਤੁਹਾਡੇ ਬਾਰੇ ਗੱਲ ਹੋ ਗਈ। ਕਿਸੇ ਨੇ ਸਵੇਰੇ ਸਵੇਰੇ ਜਾਣਾ ਤੇ ਕਹਿੰਦੇ ਵੀ ਤੁਹਾਨੂੰ ਅਸਲ ਪੰਜਾਬ ਉੱਥੇ ਦਿਸਣਾ। ਹੁਣ ਸਾਡੇ ਮਨ ਦੇ ਵਿੱਚ ਕੁਰਬਲ ਹੁੰਦੀ ਆ ਵੀ ਕਦੋਂ ਲੈ ਕੇ ਜਾਂਦੇ ਆ। ਹਾਂ, ਰੋਟੀ ਵੀ ਖਵਾਉਣੀ ਸਾਗ ਨਾਲ ਖਾਣੀ ਹੈ ਨਾ? ਸਾਗ ਨਾਲ ਬਿਲਕੁਲ ਖਾਵਾਂ, ਬਿਲਕੁਲ ਠੀਕ। ਇਹ ਨਾ ਇਹ ਮਕਈ ਆਪਣੀ ਵੀ ਤੇ ਛੱਲੀਆਂ। ਅੱਛਾ। ਤੇ ਉਹ ਪੂਰਾ ਨਾਲ ਨਹੀਂ, ਉਹ ਪੀਸ ਦੇ ਆਟਾ, ਚੱਕੀ ਦੇ ਫੁੱਟ। ਹਾਂ, ਉਹ ਆਟਾ। ਠੀਕ ਆ। ਇੱਥੋਂ ਕਿੰਨੀ ਦੂਰੀ ਹੈ ਜੀ ਤੁਹਾਡੇ? ਕਿੰਨਾ ਕੁ ਟਾਈਮ ਲੱਗਦਾ? ਨਹੀਂ, ਹੁਣ ਤਾਂ ਸੜਕ ਬਣ ਗਈ, ਹੁਣ ਤਾਂ ਜਲਦੀ ਪਹੁੰਚ ਜਾਵਾਂਗੇ। ਘੰਟਾ ਕੁ ਲੱਗਦਾ। ਨਹੀਂ, ਬਹੁਤ ਆ। ਆਪਣਾ ਸਾਊਥ ਪੰਜਾਬ ਜਾਂਦੇ ਹਾਂਜੀ, ਵੀਜ਼ਾ ਹੈਗਾ। ਬਸ ਫਿਰ ਅਹਿਮਦਪੁਰ ਛੜਕੀਆ ਬਾਬਰਪੁਰ ਤੁਹਾਨੂੰ ਅੰਦਰ ਬੁਲਾਈਏ ਦਰਬਾਰ ਮੈਂ ਬਣਾਉਣੇ ਪ੍ਰੋਗਰਾਮ। ਮੈਂ ਕੱਲ ਕਰ ਰਿਹਾ ਜੁਆਇਨ। ਉਮੀਦ ਹੈ ਇਨਸ਼ਾਅੱਲਾ ਕਿ
3-4 ਦਿਨਾਂ ਸੈੱਟ ਹੋ ਜਾਵਾਂਗੇ। ਕਿੱਥੇ ਟ੍ਰਾਂਸਫਰ ਹੋ ਗਈ? ਮੈਂ ਅਹਿਮਦਪੁਰ ਸ਼ਰਕੀ, ਭਾਵਲਪੁਰ ਦੀ ਤਹਿਸੀਲ ਉੱਚ ਸ਼ਰੀਫ ਵਾਲਾ ਇੰਟਰਚੇਂਜ ਹੋ ਡਾਕਟਰ। ਇਹ ਸਾਡੇ ਦੋਸਤ ਨੇ ਅਸਿਸਟੈਂਟ ਕਮਿਸ਼ਨਰ ਨੇ ਅਸੀਂ। ਠੀਕ ਹੈ ਜੀ। ਅੱਗੇ ਇੱਥੇ ਸੀ, ਹੁਣ ਚਲੇ ਗਏ ਉਧਰ ਭਾਵਲਪੁਰ ਆਓ, ਪੂਰੀ ਬੱਸ ਲੈ ਕੇ ਆਪਣਾ ਕਾਫਲਾ ਉੱਥੇ ਅੱਛਾ ਹੋਸਟ ਕਰਾਂਗੇ। ਜ਼ਰੂਰ ਬਣਾਉਂਦੇ ਇਹ ਉਰਦੂ ਦੇ ਵਿੱਚ ਭਾਜੀ ਕੀ ਲਿਖਿਆ ਹੋਇਆ ਜੀ? ਥੱਲੇ 15,000 ਰੁਪਇਆ ਲਿਖਿਆ ਹੋਇਆ। ਇਹ ਲਿਖਿਆ ਜੀ, ਮੈਂ ਤੁਹਾਨੂੰ ਪੜਾਵਾਂ। ਹਾਂਜੀ। आप फसलों की बाकियात जलाकर कैंसर और स्मोग फैला रहे हैं। ਮਤਲਬ ਪਰਾਲੀ ਸਾੜਨ ਤੋਂ ਗੁਰੇਜ਼ ਕਰੋ। ਇਹਦਾ ਮਤਲਬ ਇਹ पराली ना साड़ो, कहते भी कैंसर बनता है जिन्हें स्मोग है। ਬਿਲਕੁਲ ਠੀਕ ਆ। फसलों की बाकियत हरगज ना जलाएं, वरना आपको 15,000 से 4 लाख तक जुर्माना हो सकता है। ਵਾਹ ਵਾਹ ਵਾਹ। ਇਹ ਤੁਹਾਡੀ ਇੱਥੋਂ ਦੀ ਸੂਬਾਈ ਸਰਕਾਰ ਨੇ ਦਿੱਤਾ ਇਸ਼ਤਿਹਾਰ। हाँ जी। ਇਹਨੂੰ ਅਸੀਂ ਕਹਿੰਦੇ ਆਪਣੇ ਉੱਥੇ DAVP ਰੇਟ ਦੇ ਉੱਤੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਚੁਕੰਨੇ ਕਰਨ ਦੇ ਲਈ, ਜਾਗਰੂਕ ਕਰਨ ਦੇ ਲਈ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਆ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਪਰਾਲੀ ਦੀ ਤੇ ਨਾੜ ਦੀ ਸੱਚੀ ਮੁੱਚੀ ਸਮੱਸਿਆ, ਧੂਏ ਦੇ ਉੱਤੇ ਰਾਜਨੀਤੀ ਹੁੰਦੀ ਆ। ਇੱਧਰ ਲਾ ਕੇ ਨੇ ਉੱਧਰ ਆ ਜਾਂਦਾ, ਉੱਧਰ ਲਾ ਇੱਧਰ। ਧੂਏ ਨੇ ਕਿਹੜਾ ਵਰਕ ਪਰਮਿਟ ਲੈਣਾ, ਜਾਂ ਧੂਏ ਨੇ ਵੀਜ਼ਾ ਲੈਣਾ, ਜਾਂ ਧੂਏ ਨੂੰ PR ਮਿਲ ਗਈ। ਧੂਆਂ ਤਾਂ ਧੂਆਂ ਇੱਧਰੋਂ ਇੱਧਰ ਤੇ ਇੱਧਰੋਂ ਇੱਧਰ ਚਲਾ ਜਾਂਦਾ, ਪਰ ਇੱਥੇ ਵੀ ਪਰਾਲੀ ਦਾ ਢੁਕਵਾਂ ਹਲੇ ਨਿਕਲਣਾ ਚਾਹੀਦਾ, ਤੇ ਉੱਥੇ ਵੀ ਨਿਕਲਣਾ ਚਾਹੀਦਾ। ਕਿਸਾਨ ਤੇ ਮਜ਼ਦੂਰ ਦੀ ਬਾਹ ਇੱਥੇ ਵੀ ਫੜਨੀ ਚਾਹੀਦੀ, ਤੇ ਉੱਥੇ ਵੀ। ਗੱਲ ਇਹ ਆ। ਲੋ ਵੀ ਅਸੀਂ ਆ ਗਏ ਹਾਂ ਸ਼ੈਰਟਨ, ਕਿਉਂਕਿ ਰੈਸਟੋਰੈਂਟ ਸਾਰੇ ਹੋ ਗਏ ਬੰਦ ਪਾਕਿਸਤਾਨ ਦੇ ਵਿੱਚ। ਅਸੀਂ ਇੱਕ ਹੋਟਲ ਦੇ ਰੂਫਟਾਪ ਤੇ ਡਿਨਰ ਦਾ ਅਰੇਂਜ ਕੀਤਾ ਸੀ, ਉੱਥੇ ਆਏ ਤੇ ਡਿਨਰ ਕਰਕੇ ਹੁਣ ਗੱਪਾਂ ਮਾਰਾਂਗੇ। ਹਾਂ ਠੀਕ ਆ। ਕੀ ਹੋਇਆ? ਹੁਣ ਮੈਂ ਇੱਧਰ ਬੈਠਾ, ਮੰਗਲ ਸਿੰਘ ਭਾਈ ਇੱਧਰ ਬੈਠੇ, ਸਤਵੰਤ ਭਾਈ ਉਹਨਾਂ ਦੇ ਹੱਥ ਥੱਲੇ ਬੈਠੇ, ਕੁਲਵੰਤ ਭਾਈ। ਗੱਲ ਹੁੰਦਾ ਵੀ ਕੁਰਬਾਨੀ ਈਦ ਦੀ, ਛੋਟੀ ਈਦ ਦੀ ਤੇ ਵੱਡੀ ਈਦ ਦੀ। ਤੇ ਭਾ ਮੰਗਲ ਕਹਿੰਦਾ ਵੀ ਕੁਰਬਾਨੀ ਨਾ ਬੰਦਿਆਂ ਦੀ ਹੋਣੀ ਚਾਹੀਦੀ ਸੀ। ਮੈਂ ਆਖਿਆ ਜੇ ਬੰਦਿਆਂ ਦੀ ਕੁਰਬਾਨੀ ਹੁੰਦੀ ਨਾ ਤਾਂ ਮੈਂ ਆਪਣੇ ਜੀਜੇ ਦੀ ਕੁਰਬਾਨੀ ਦੇਣੀ ਸੀ। ਉਦੋਂ ਹਾਸਾ ਉੱਚੀ ਉੱਚੀ ਨਿਕਲ ਗਿਆ। ਕਹਿੰਦਾ ਵੇਖ ਮੇਰਾ ਸਾਲਾ ਵੇ ਕਿੰਨਾ ਖਰਚਾ ਹੈ। ਇਹ ਤੇ ਗੁੰਮ ਨਾ ਸੰਜੋਗਾ ਤੇ ਨਾ ਸੰਜੋਗਾ। ਮੇਰਾ ਹਾਸਾ ਨਿਕਲੇ ਨਾ, ਅੱਖੀਆਂ ਮੇਰੀਆਂ ਦੁਖਣ ਲੱਗ ਪਈਆਂ। ਉਹ ਤੋਂ ਪਹਿਲਾਂ ਜਿਹੜੀ ਸੀ, ਬੜਾ ਹੱਸਿਆ, ਮੱਠਾ ਇੱਕ ਜਿਹੜੀ ਤੋਂ ਪਹਿਲਾਂ ਸੀ ਉਹ ਪਹਿਲੇ ਵਾਲੀ। ਮੈਂ ਕਿਹਾ ਮੇਰਾ ਇਦਾਂ ਦਾ ਚੀਜ਼ਾਂ ਹੁੰਦਾ ਨਾ, ਮੈਂ ਵੇਚ ਕੇ ਅੰਗਰੇਜ਼ੀ ਦਾ ਕੋਰਸ ਕਰ ਲੈਣਾ। ਮੇਰਾ ਤਾਂ ਹਾਸਾ ਉੱਚੀ ਉੱਚੀ ਇਹ ਅੱਜ ਦਿਲ ਚ ਹੱਸਿਆ ਦੀਆਂ ਮੱਖੀਆਂ ਪੀੜ ਕਰਨਾ। ਕਿਉਂ ਭਾਈ ਇਦਾਂ ਹੀ ਆ? ਮੈਨੂੰ ਅੰਗਰੇਜ਼ੀ ਸਿਖਾਉਣ ਲੱਗਾ। ਹਾਂਜੀ, ਜਲੇਬੀਆਂ ਵੀ ਖਾਇਆ ਉੱਥੇ ਬਾਹਰ, ਇਕੱਲਾ ਹੀ ਖਾਇਆ, ਦਾਣੇ ਵੀ ਖਾਇਆ। You know him, Raj Sandhu? Yes. Make happy him. Make happy him. 1 gulab jamun. 1 gulab jamun. 2 happy Too happy. him. Him. ਟੂ ਹੈਪੀ ਦਾ ਕੀ ਮਤਲਬ ਹੈ? ਮੈਂ 2 ਗੁਲਾਬ ਜਾਮੁਨ, ਜ਼ਿਆਦਾ 2 ਜਾਣੇ ਹੈਪੀ, 2 ਗੁਲਾਬ ਜਾਮੁਨ ਦਾ ਮਤਲਬ। Two gulab jamun, 2 time happy. Listen, he not happy. He not happy. Gulab jamun. Gulab jamun sad. Bring him jalebi. Jalebi. ਐਂਡ ਰਸਮਲਾਈ। I don't eat jalebi. Oh no, sorry. Kada. ਕੜਾ ਪ੍ਰਸ਼ਾਦ। Make him happy with the kada. You deserve ਕੜਾ ਪ੍ਰਸ਼ਾਦ। ਲਓ ਵੀ ਰੌਣਕਾਂ ਲੱਗੀਆਂ ਤੇ ਹੱਸ ਖੇਡੇ ਪਏ ਆ ਡਿਨਰ ਤੇ, ਸਮੀ ਹਸਾਉਣ ਲਿਆ ਸਾਰਿਆਂ ਨੂੰ। ਇੱਕ ਭਾਈ ਸਾਹਿਬ ਥੱਲੇ में आ गया भाई साहब को, ਵੀਰ ਭਾਈ को ਲੋਈ ਮੈਨੂੰ ਬਹੁਤ ਸੋਹਣੀ ਖੂਬਸੂਰਤ ਦਿੱਤੀ ਤੇ ਮੈਂ ਹੁਣੇ ਪਾ ਲਈ। ਲੈ ਲਈਏ ਤੁਹਾਡਾ ਪਹਿਲਾਂ ਤੇ ਧੰਨਵਾਦ, ਤੁਹਾਡਾ ਸ਼ੁਕਰੀਆ, ਮੁਹੱਬਤ ਤੁਹਾਡੀ। ਕਹਿੰਦੇ ਵੀ ਇੱਕ ਆਪਣੇ ਵਾਸਤੇ ਮੈਂ ਬਣਾਈ ਆ ਤੇ ਇੱਕ ਤੁਹਾਡੇ ਵਾਸਤੇ, ਤੇ ਇਹ ਵੀ ਬੜੀ ਵੱਡੀ ਗੱਲ ਮੇਰੇ ਲਈ ਤੇ ਭਾਈ। ਥੈਂਕ ਯੂ। ਇਹ ਮੈਂ ਸੰਭਾਲ ਕੇ ਰੱਖਣਾ। ਵੈਸੇ ਮੈਨੂੰ ਚਾਹੀਦਾ ਵੈਸੇ ਸੀ ਵੀ ਦੋਵੇਂ ਲੈ ਗਏ, ਪਰ ਦੋਵੇਂ ਭਰਾ ਇੱਕੋ ਜਿਹੀਆਂ ਲੈ ਗਏ। ਮੈਂ ਵੈਸੇ ਤੁਹਾਨੂੰ ਦਿਲ ਦੀ ਗੱਲ ਦੱਸਾਂ, ਮੈਨੂੰ ਮਤਲਬ ਉਹ ਜੀ ਅੱਗੇ ਗੱਲ ਕਰਦਾ ਵੀ ਬੜੇ ਪਿਆਰ ਕਰਨ ਵਾਲੇ ਬਹੁਤ ਲੋਕ ਆਉਂਦੇ ਨੇ ਉਧਰੋਂ। ਹਾਂਜੀ। ਵੀ ਲੋਈਆਂ ਮੇਰੇ ਕੋਲ ਸਾਲ ਬਾਅਦ 100 ਹੋ ਜਾਂਦੀਆਂ ਹੋਣੀਆਂ, ਮੈਂ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਦੇ ਦਿੰਦਾ ਅੱਗੋਂ। ਹਾਂਜੀ। ਤੇ ਮੈਂ ਲੈਂਦਾ ਕੋਈ ਨਹੀਂ। ਅੱਛਾ। ਮਤਲਬ ਵੀ ਕਦੀ ਘੱਟ ਹੀ ਲਈਦੀ ਹੈ, ਹਾਂ। ਲੇਕਿਨ ਇਹ ਮੈਂ ਸੰਭਾਲ ਕੇ ਰੱਖੂ। ਸ਼ੁਕਰੀਆ। ਬੜੀ ਕੀਮਤੀ ਹੈ, ਸ਼ੁਕਰੀਆ। ਬੜਾ ਪਿਆਰੀ ਹੈ। ਤੇ ਮੈਨੂੰ ਇੱਕ ਗੱਲ ਦੱਸਿਓ ਵੀਰ ਭਾਈ, ਦੱਸਿਓ ਵੀ ਪਾਕਿਸਤਾਨ ਤੋਂ ਜਿਸ ਤਰ੍ਹਾਂ ਤੁਸੀਂ ਮਿੱਠੇ ਮੈਂ ਇਸ ਤੋਂ ਕਹਿੰਦਾ ਵੀ ਉਹ ਲੌਂਗ ਲਾਸਟਿੰਗ ਚੱਲਣ ਵਾਲੇ ਤੇ ਉਹਨਾਂ ਦਾ ਮਜ਼ਾ ਉਸ ਤਰ੍ਹਾਂ ਦਾ ਵੀ ਉਹਨਾਂ ਨੂੰ ਕਿਸੇ ਵੀ ਜਦੋਂ ਅਸੀਂ ਜਾਂਦੇ ਨਾ ਕਿਤੇ
ਸਫ਼ਰ ਸ਼ੁਰੂ ਕਰਦੇ ਉਦੋਂ ਸਾਡੇ ਗਾਣੇ ਸੁਣਨ ਦਾ ਮਿਊਜ਼ਿਕ ਸੁਣਨ ਦਾ ਰਿਦਮ ਹੋਰ ਹੁੰਦਾ। ਜਦੋਂ ਅਸੀਂ ਅੱਧ ਕਿ ਜਾਂਦੇ ਆ 2 ਘੰਟੇ ਡਰਾਈਵ ਕਰਨੇ ਫੇਰ ਹੁੰਦਾ। ਜਦੋਂ ਰਾਤ ਪੈਂਦੀ ਉਦੋਂ ਸਾਡਾ ਮੂਡ ਹੋਰ ਹੁੰਦਾ। ਤੁਸੀਂ ਰਾਤ ਵਾਲੇ ਜੀ। ਮੈਂ ਪਰ ਇੱਕ ਗੱਲ ਕਹਿਣਾ ਨਾਸਰ ਭਾਜੀ ਕਿ ਦੁਨੀਆ ਦੀ ਹਰੇਕ ਕਲਾ ਨਾਲੋਂ ਵੱਡੀ ਚੀਜ਼ ਹੈ ਮਹਿਸੂਸ ਕਰਨਾ। ਜਿਹੜਾ ਕਲਾਕਾਰ ਮਹਿਸੂਸ ਕਰਕੇ ਲਿਖ ਨਹੀਂ ਰਿਹਾ, ਮਹਿਸੂਸ ਕਰਕੇ ਗਾ ਨਹੀਂ ਰਿਹਾ, ਸਿਰਫ ਉਹਨੂੰ ਇੱਕ ਭਾਜੜ ਹੈ ਫੇਮ ਦੀ, ਜਾਂ ਭਾਜੜ ਹੈ ਰੋਟੀ ਦੀ, ਜਾਂ ਭਾਜੜ ਹੈ ਬਾਕੀਆਂ ਤੋਂ ਅੱਗੇ ਲੰਘਣ ਦੀ, ਹੈ ਨਾ, ਉਹ ਇੱਕ ਬਹੁਤ ਵੱਡੀ ਚੀਜ਼ ਮਿਸ ਕਰ ਰਿਹਾ ਹੈ। ਉਹ ਹੈ ਨੈਚੁਰਲ ਜ਼ਿੰਦਗੀ। ਨੈਚੁਰਲ ਜ਼ਿੰਦਗੀ ਦਾ ਅਸੈਂਸ, ਜਾਂ ਮੈਂ ਕਹਾਂ ਤੁਹਾਡੇ ਅੰਦਰ ਨੂੰ ਜੋ ਮਹਿਸੂਸ ਹੋਣਾ ਚਾਹੀਦਾ ਸੀ ਤੇ ਨਹੀਂ ਹੋ ਰਿਹਾ, ਜੇ ਉਹ ਤੁਸੀਂ ਗਵਾ ਰਹੇ ਹੋ ਤਾਂ ਤੁਸੀਂ ਕੁਝ ਨਹੀਂ ਘਟ ਰਹੇ। ਲੋਕਾਂ ਦਾ ਪਿੱਛੇ ਆਉਣਾ, ਭੀੜਾਂ ਦਾ ਤੁਹਾਡੇ ਮਗਰ ਭੱਜਣਾ, ਜਾਂ ਬਿਲਬੋਰਡ ਤੇ ਤੁਹਾਡੀਆਂ ਫੋਟੋਆਂ ਲੱਗ ਜਾਣੀਆਂ, ਜਾਂ ਤੁਸੀਂ ਇਹ ਸਮਝ ਲੈਣਾ ਵੀ ਮੈਂ ਹੁਣ ਸਭ ਤੋਂ ਹਿੱਟ ਹੋ ਗਿਆ, ਇਹ ਚੀਜ਼ਾਂ ਕਦੀ ਵੀ ਤੁਹਾਨੂੰ ਸਕੂਨ ਨਾਲ ਨਹੀਂ ਭਰਨਗੀਆਂ। ਸਕੂਨ ਨਾਲ ਤੁਸੀਂ ਉਦੋਂ ਭਰੋਗੇ ਜਦੋਂ ਤੁਹਾਨੂੰ ਆਪਣੇ ਸਾਹ ਲੈਣ ਦੇ ਵਿੱਚ ਵੀ ਐ ਮਹਿਸੂਸ ਹੋਵੇ ਕਿ ਯਾਰ ਇਹ ਤੋਂ ਜ਼ਿਆਦਾ ਖੁੱਲ੍ਹ ਕੇ ਮੈਂ ਸਾਹ ਪਹਿਲਾਂ ਨਹੀਂ ਸੀ ਕਦੇ ਲਿਆ, ਮੈਨੂੰ ਸਾਹ ਲੈਣ ਦਾ ਮਜ਼ਾ ਆ ਰਿਹਾ। ਮੈਂ ਇੱਥੇ ਬੈਠਾ ਤਾਂ ਮੈਂ ਆਪਣੇ ਆਪ 'ਚ ਡੁੱਬਿਆ ਪਿਆ। ਮੈਨੂੰ ਐ ਲੱਗਦਾ ਨਾ ਮੈਨੂੰ ਸੰਸਾਰ ਦੀ ਨਾ ਕਿਸੇ ਦੂਜੇ ਦੀ ਲੋੜ ਹੈ, ਮੈਂ ਆਪਣੇ ਆਪ ਦੇ ਵਿੱਚ ਹੀ ਐ ਨਿਹਾਲ ਹੋ ਕੇ ਬੈਠਾ। ਉਹ ਜਿਹੜਾ ਇਮੋਸ਼ਨ ਹੈ, ਜਿਹੜੀ ਫੀਲਿੰਗ ਹੈ ਨਾ, ਉਹ ਮੈਨੂੰ ਲੱਗਦਾ ਕਿ ਕਿਸੇ ਵੀ ਆਰਟ ਨਾਲੋਂ ਜਾਂ ਕਿਸੇ ਵੀ ਚੀਜ਼ ਨਾਲੋਂ ਵੱਡੀ ਹੈ, ਔਰ ਉਹ ਕਦੀ ਆਰਟ 'ਚ ਕੈਦ ਨਹੀਂ ਹੋ ਪਾਉਂਦੀ ਮੁਕੰਮਲ ਤੌਰ 'ਤੇ। ਮੈਂ ਆਪ ਕਹਿੰਦਾ ਕਿ ਮੈਂ ਹੋ ਸਕਦਾ ਕਿ ਕੋਈ ਜਿਹੜੇ ਬੜੇ ਐਕਸਪਰਟ ਰਾਈਟਰਸ ਹੋਣ, ਉਹ ਆਪਣੀ ਹੂਬਹੂ ਜੋ ਮਹਿਸੂਸ ਕਰ ਰਹੇ ਨੇ ਉਹਨੂੰ ਲਿਖ ਪਾਉਂਦੇ ਹੋਣ, ਪਰ ਮੈਨੂੰ ਇਹ ਲੱਗਦਾ ਕਿ ਜੋ ਮੈਂ ਮਹਿਸੂਸ ਕਰਦਾ ਉਹਦਾ 40-50% ਮੁਸ਼ਕਿਲ ਨਾਲ ਲਿਖ ਪਾਈਦਾ। ਉਹਦੇ ਉੱਪਰਲਾ ਜਿਹੜਾ ਉਹਨੂੰ ਐਕਸਪ੍ਰੈਸ ਕਰਨ ਲਈ ਨਾ ਅੱਖਰ ਲੱਭਦੇ ਹੈ, ਨਾ ਧੁਨ ਲੱਭਦੀ ਹੈ, ਮਤਲਬ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਇਸ ਐਕਸਪ੍ਰੈਸ਼ਨ ਨੂੰ ਭੇਜੀਏ ਕਿੱਦਾਂ ਲੋਕਾਂ ਤੱਕ, ਹੈ ਨਾ। ਤਾਂ ਮੇਰੀ ਇਹੋ ਹੀ ਬੇਨਤੀ ਹਮੇਸ਼ਾ ਰਹੀ ਹੈ ਕਿ ਇੱਧਰ ਉੱਧਰ ਦੀਆਂ ਚੀਜ਼ਾਂ ਛੱਡ ਕੇ ਇਹ ਪਛਾਣ ਲੈਣਾ ਸਭ ਤੋਂ ਜ਼ਰੂਰੀ ਹੈ ਮੈਂ ਖੁਸ਼ ਕਾਹਦੇ 'ਚ, ਉਸ ਖੁਸ਼ੀ ਵਾਸਤੇ ਕੰਮ ਕਰਨਾ ਚਾਹੀਦਾ ਹੈ, ਮਹਿਸੂਸ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ। ਕਿਆ ਬਾਤ। ਅੱਛਾ, ਇਹ ਜਿਹੜੀਆਂ ਗੱਲਾਂ ਤੁਸੀਂ ਆਪਾਂ ਤੁਹਾਡੇ ਨਾਲ ਤੁਸੀਂ ਗੱਲਾਂ ਕਰਨ ਦੇ ਹੋ, ਮੈਂ ਤਾਂ ਗੱਲਾਂ ਕਰਨ ਡਿਆ ਵੀ ਤੁਸੀਂ ਜੋ ਬੋਲ ਰਹੇ ਹੋ, ਅਸੀਂ ਇਹਨੂੰ ਆਉਂਦੇ ਹਾਂ ਵੀ ਜਿਹੜੇ ਪੀਰੀ ਫਕੀਰੀ ਲਾਈਨ 'ਚ ਨਾ ਖਲਵਤ ਦੀਆਂ ਗੱਲਾਂ। ਖਲਵਤ ਦਾ ਸੁਣਿਆ ਲਫ਼ਜ਼ ਕਦੀ? ਜੀ ਜੀ। ਇਹ ਕਿੱਥੋਂ ਸਿੱਖੀਆਂ? ਨਹੀਂ ਸਿੱਖੀਆਂ ਤਾਂ ਨਹੀਂ, ਮੈਨੂੰ ਇੱਦਾਂ ਲੱਗਦਾ, ਪਰ ਇਹ ਮੈਨੂੰ ਲੱਗਦਾ ਆਪਣੇ ਪੰਜਾਬ ਦੀ ਰੂਹ ਦੇ ਵਿੱਚ ਹੀ ਨੇ ਇਹ ਗੱਲਾਂ। ਸਿਰਫ ਜਦੋਂ ਤੁਸੀਂ ਇੱਕ ਡਾਇਰੈਕਸ਼ਨ ਕਰ ਲੈਂਦੇ ਹੋ ਨਾ ਕਿ ਮੈਂ ਹਾਂ ਮਹਿਸੂਸ ਕਰ ਲਈ ਨਿਕਲਿਆ, ਤਾਂ ਫਿਰ ਤੁਹਾਨੂੰ ਇਹ ਗੱਲਾਂ ਆਪਣੇ ਆਪ ਆਉਣ ਲੱਗ ਪੈਂਦੀਆਂ ਤੁਹਾਡੇ ਸਾਹਮਣੇ। ਤੁਹਾਨੂੰ ਬੰਦੇ ਉੱਦਾਂ ਦੇ ਮਿਲਣ ਲੱਗ ਪੈਂਦੇ ਆ, ਤੁਹਾਡੇ ਨਾਲ ਕਿਸੇ ਉੱਦਾਂ ਦੇ ਘਟਨੇ ਸ਼ੁਰੂ ਕਰ ਦਿੰਦੀ ਹੈ ਕੁਦਰਤ। ਮੈਂ ਮੋਬਾਈਲ 'ਤੇ ਰਿਕਾਰਡ ਕਰਦਾ ਤੇ ਜਾਂ ਤਾਂ ਮੈਂ ਫਰੇਮ ਵੇਖਾਂ ਵੀ ਫਰੇਮ ਦੇ ਵਿੱਚ ਜਦੋਂ ਕੈਮਰਾਮੈਨ ਦੀ ਅੱਖ ਨਾਲ ਵੇਖਦੇ ਆ ਵੀ ਫਰੇਮ 'ਚ ਵੇਖਾਂ ਵੀ ਵੀਰ ਸਿੰਘ ਦਾ ਫਰੇਮ ਸਹੀ ਹੈ, ਤੇ ਮੇਰਾ ਧਿਆਨ ਜਿਹੜਾ ਉਹ ਫਰੇਮ 'ਚ ਜਾਏਗਾ। ਜੇ ਮੈਂ ਵੀਰ ਸਿੰਘ ਦੇ ਜਿਹੜਾ ਕੈਮਰੇ ਦੇ ਪਿੱਛੇ ਬੈਠਾ ਹੈ ਉਸ ਵੀਰ ਸਿੰਘ ਨੂੰ ਸੁਣਾ ਤੇ ਮੈਨੂੰ ਲੱਗਦਾ ਉਹ ਫਰੇਮ ਹਿਲ ਜਾਏਗਾ, ਤੇ ਮੈਂ ਚਾਹੁੰਦਾ ਮੈਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਦਾ ਵੀ ਵੀਰ ਸਿੰਘ ਕਹਿੰਦੇ ਕੀ ਆ, ਪਰ ਕਦੀ ਕਿਤੇ ਧਿਆਨ ਉਧਰ ਚਲ ਜਾਂਦਾ, ਕਿਉਂਕਿ ਮੈਨੂੰ ਲੱਗਦਾ ਵੀ ਜਿਵੇਂ ਮੇਰੇ ਬਾਬੇ, ਮੇਰੇ ਦਾਦੇ ਹੋਣੀ, ਮੇਰੇ ਪੜਦਾਦੇ ਹੋਣੀ, ਕਿਉਂਕਿ ਸਾਡਾ ਟੱਬਰ ਵੀ ਜਿਹੜਾ ਪੀਰੀ ਫਕੀਰੀ ਲਾਈਨ 'ਚ ਸਾਡੇ ਬਜ਼ੁਰਗ, ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਤੇ ਮੇਰੇ ਬਾਬੇ ਦੀਆਂ ਗੱਲਾਂ ਕਰਦਾ। ਨਹੀਂ, ਇਹ ਵੇਖੋ ਆਪਣਾ ਸਾਰਿਆਂ ਦਾ ਲਹੂ ਤਾਂ ਇੱਕ ਹੀ ਹੈ। ਇਹ ਜਿਹੜੀ ਪੀਰੀ ਦੀ ਫਕੀਰੀ ਦੀ ਤੁਸੀਂ ਗੱਲ ਕਰਦੇ ਹੋ, ਇਹ ਪੰਜਾਬ ਦੀ ਮਿੱਟੀ 'ਚ ਹੀ ਹੈ, ਪੰਜਾਬ ਦੇ ਲਹੂ ਦੇ ਵਿੱਚ ਹੀ ਹੈ, ਇਹ ਨਿਕਲ ਨਹੀਂ ਜਾਂਦੀ। ਬਸ ਸਿਰਫ ਇੰਨਾ ਕੁ ਹੁੰਦਾ ਕਿ ਤੁਸੀਂ ਜੇ ਉਹਨੂੰ ਆਪਣਾ ਮਕਸਦ ਇਖਤਿਆਰ ਕਰ ਲਓ ਨਾ, ਤਾਂ ਫਿਰ ਆਪਣੇ ਆਪ ਤੁਹਾਨੂੰ ਉਹੋ ਜਿਹੀਆਂ ਗੱਲਾਂ, ਉਹੋ ਜਿਹੇ ਗੀਤ ਤੇ ਗੱਲਾਂ ਵੀ ਮੈਂ ਬਾਅਦ 'ਚ ਕਹਿਣਾ, ਪਹਿਲਾਂ ਤਾਂ ਮਹਿਸੂਸ ਕਰਨਾ ਹੈ ਨਾ, ਤੁਸੀਂ ਆਪ ਤਾਂ ਮਹਿਸੂਸ ਕਰੋ। ਸੂਫੀਜ਼ਮ ਜਾਂ ਫਕੀਰੀ ਜਾਂ ਪੀਰੀ ਇਹ ਲਿਖਣ ਦੀ, ਗਾਉਣ ਦੀ ਤਾਂ ਬਹੁਤ ਬਾਅਦ 'ਚ ਹੈ, ਪਹਿਲਾਂ ਤਾਂ ਆਪਣੇ ਤੇ ਢਾਲਣ ਦੀ, ਮਹਿਸੂਸ ਕਰਨ ਦੀ ਹੈ। ਜੇ ਤੁਸੀਂ ਮਹਿਸੂਸ ਨਹੀਂ ਕਰ ਪਾ ਰਹੇ ਤਾਂ ਤੁਸੀਂ ਕਿਸੇ ਨੂੰ ਜੋੜੋਗੇ ਕਿੱਥੋਂ, ਹੈ ਨਾ। ਸੋ ਜੋੜਨ ਦਾ ਮਕਸਦ ਬਹੁਤ ਬਾਅਦ 'ਚ ਆਉਂਦਾ, ਜੁੜਨ ਦਾ ਪਹਿਲਾਂ ਹੁੰਦਾ। ਇੰਨੀ ਕੀ ਗੱਲ ਹੈ, ਬਾਕੀ ਪੰਜਾਬ ਦੇ ਵਿੱਚ ਇਹ ਕਦੀ ਜਾ ਨਹੀਂ ਸਕਦੇ। ਮੈਂ ਦਿਲ ਮੇਰਾ ਕਰਦਾ ਵੀ ਸੁਣਾ ਪੂਰੇ ਦਾ ਪੂਰਾ ਵੀਰ ਨੂੰ, ਤੇ ਮੇਰੀ ਉਹ ਜਿਹੜੀ ਪ੍ਰੋਫੈਸ਼ਨਲਿਜ਼ਮ ਕਹਿੰਦੀ ਆ ਵੀ
ਜਿਹੜੇ ਮੈਨੂੰ ਵੇਖਦੇ ਆ, ਸਾਡਾ ਚੈਨਲ ਨੂੰ ਵੇਖਦੇ, ਉਹ ਵੀ ਸੁਣਨ। ਸੋ ਕਿਤੇ ਨਾ ਕਿਤੇ ਮੇਰੀ ਅੱਖ ਭਟਕਦੀ ਆ, ਲੇਕਿਨ ਦੂਜੀ ਨਜ਼ਰ ਜਦੋਂ ਇਹਨਾਂ ਤੇ ਮਾਰਦਾ ਤੇ ਮੈਨੂੰ ਵਾਕਿਆ ਹਕੀਕਤਨ ਮੇਰੇ ਬਜ਼ੁਰਗ ਜਿਹੜੇ ਨਾ ਮੇਰੀ ਅੱਖਾਂ ਦੇ ਸਾਹਮਣੇ ਆ। ਮੈਂ ਆਪਣੇ ਬਜ਼ੁਰਗਾਂ ਕੋਲ ਬਹੁਤ ਬਿਨਾਂ, ਮੇਰੇ ਦਾਦਾ ਜੀ, ਉਹਨਾਂ ਦੇ ਕੋਲ ਉਮਰ ਯਾਦ ਨੰਬਰਦਾਰ ਉਹਦਾ ਨਾਮ, ਉਹਨਾਂ ਦੀਆਂ ਗੱਲਾਂ, ਮੇਰੇ ਹੁਣ ਚਾਚਾ ਜੀ ਨੇ ਹਾਜੀ ਅਕਰਮ, ਉਹਨਾਂ ਦੀਆਂ ਗੱਲਾਂ ਮੈਨੂੰ ਲੱਗਦਾ ਵੀ ਜਿਵੇਂ ਕੋਈ ਮੇਰਾ ਭਰਾ ਬੈਠਾ, ਮੇਰਾ ਚਾਚਾ ਬੈਠਾ, ਮੈਨੂੰ ਉਹ ਗੱਲਾਂ ਸੁਣਾਉਣ ਡਿਆ ਖਲਵਤ ਦੀਆਂ, ਜਿਵੇਂ ਉਹ ਫਕੀਰੀ ਦੀਆਂ ਗੱਲਾਂ ਕਰਦੇ, ਜਿਵੇਂ ਉਹ ਰੂਹਾਨੀਅਤ ਦੀਆਂ ਗੱਲਾਂ ਕਰਦੇ ਆ, ਤੇ ਉਹ ਗੱਲਾਂ 'ਚ ਲੱਗਦੀਆਂ। ਤੇ ਇਹ ਗੱਲਾਂ ਮੈਂ ਕੋਸ਼ਿਸ਼ ਤੇ ਕਰਨੀ ਵੀ ਵੱਧ ਤੋਂ ਵੱਧ ਦਿਨ ਤੁਹਾਡੇ ਕੋਲ ਸੁਣੀਏ। ਤੇ ਇਹਦਾ ਮੋਬਾਈਲ ਦਾ ਇਹ ਵਾ ਵੀ ਮੈਨੂੰ, ਮੈਂ ਇੰਨਾ ਵੀ, ਜਿਵੇਂ ਮੈਂ ਗੱਲ ਕੀਤੀ ਨਾ ਵੀ ਇੰਨਾ ਪ੍ਰੋਫੈਸ਼ਨਲ ਮੈਂ ਨਹੀਂ ਇਹਦੇ ਵਿੱਚ ਵੀ, ਲੇਕਿਨ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਯਾਰ ਆਪਾਂ ਨਾ ਇੱਕ ਕਨੈਕਸ਼ਨ ਜੇ ਬਣਾਈਏ ਨਾ। ਉਹ ਕਨੈਕਸ਼ਨ ਬਣਦੀ ਇਸ ਤਰ੍ਹਾਂ ਵੀ ਇਹ ਸਾਰੇ ਦਾ ਸਾਰਾ ਕ੍ਰੈਡਿਟ ਇਸ ਮੋਬਾਈਲ ਨੂੰ ਆ, ਇਹ ਸੋਸ਼ਲ ਮੀਡੀਆ ਨੂੰ। ਜੇ ਆਪਾਂ ਇੱਥੇ ਅੱਜ ਗੱਲਾਂ ਬਹਿ ਕੇ ਕਰਨ ਡਏ ਆ ਤੇ ਤੁਸੀਂ ਇੱਥੇ ਬੈਠੇ ਜੇ ਮੇਰੇ ਨਾਲ, ਇਸ ਤਰ੍ਹਾਂ ਹੀ ਆ। ਜੇ ਇਸ ਤੇ ਆਪਾਂ ਗੱਲਾਂ ਰਿਕਾਰਡ ਨਾ ਕਰੀਏ ਤੇ ਇਹ ਕਨੈਕਸ਼ਨ ਨਾ ਬਣਨ। ਸੋ ਇਹ ਵੀ ਕਿਤੇ ਨਾ ਕਿਤੇ ਜ਼ਰੂਰੀ ਹੈ ਤੇ ਇਹਨੂੰ ਵੀ ਆਪਾਂ ਨਾਲ ਲੈ ਕੇ ਕਹਿੰਦੇ ਆ ਕਿ ਟੈਕਨੋਲੋਜੀ ਦੀ ਸਹੀ ਵਰਤੋਂ, ਹਾਂ, ਹੈਨਾ, ਕਿ ਕੋਈ ਟੈਕਨੋਲੋਜੀ ਤੋਂ ਦੋਵੇਂ ਪਾਸਿਆਂ ਦਾ ਕੰਮ ਲਿਆ ਸਕਦਾ। ਦੋ ਧਾਰੀ ਕਿਰਪਾਨ ਹੈ ਟੈਕਨੋਲੋਜੀ। ਇਹ ਬੇੜਾ ਗਰਕ ਵੀ ਕਰ ਦਿੰਦੀ ਹੈ ਤੇ ਸੁਧਾਰ ਵੀ ਦਿੰਦੀ। ਤਰੀਕਾ ਹੈ ਬਸ, ਤੁਹਾਡੇ ਕੋਲ ਤਰੀਕਾ ਹੈਗਾ। ਹਾਂ, ਸੋ ਆਪਾਂ ਸੁਧਾਰ ਵਾਲੇ ਪਾਸੇ ਜਾਵਾਂਗੇ। ਸੋ ਇਸ ਤਰ੍ਹਾਂ ਆਪਣੀ ਗੱਲਬਾਤ ਜਿਹੜੀ ਆ, ਮੈਨੂੰ ਲੱਗਦਾ ਉਹਨੇ ਦਿਨ ਤੱਕ ਬਾਬਾ ਮੈਂ ਵੀ ਬਣ ਜਾਣਾ ਤੇ ਜਿਵੇਂ ਮੈਂ ਬਾਬਾ ਬੂਬਾ ਕੋਈ ਨਹੀਂ ਭਾਈ, ਮਾੜਾ ਮੋਟਾ ਜਿਹਾ ਬੰਦਾ ਲਿਖਦਾ ਕੌਣ ਹੈ ਬਸ। ਨਹੀਂ, ਉਹ ਫੱਕਰ ਜਿਹੜੇ ਹੁੰਦੇ ਆ ਨਾ, ਫਕੀਰ ਜਿਹੜੇ ਹੁੰਦੇ, ਮੈਂ ਉਸ ਬਾਬੇ ਦੀ ਗੱਲ ਕਰਦਾ, ਦੂਜਾ ਬਾਬਾ ਨਹੀਂ ਜਿਹੜੇ ਆਂਦੇ ਵੀ ਠੀਕ ਹੈ ਪੁੱਤਰ ਤੇਰਾ ਵੀਜ਼ਾ ਲੱਗ ਜੂ ਸਵੇਰੇ। ਤੇ ਮਿਲਦੇ ਆ ਤੁਹਾਨੂੰ ਕੱਲ ਫਿਰ ਇੱਕ ਨਵੇਂ ਵੀਡੀਓ 'ਚ। ਰੱਬ ਰੱਖ।